ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਮਈ ਦੀ 2 ਤਰੀਕ ਆ ਤੇ ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਆਨਾ, ਟੌਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਵਾਲੇ ਯੂਬਾ ਸਿਟੀ ਤੋਂ। ਇਹਨਾਂ ਤੋਂ ਤੁਸੀਂ ਟੈਕਸ ਪੇਰੋਲ ਕਰਵਾਉਣਾ ਚਾਹੁੰਦੇ ਹੋ, ਵੀਜ਼ਾ ਜਾਂ ਉਸੇ ਪਾਸਪੋਰਟ ਬਣਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ 5307517605 ਦੇ ਉੱਤੇ। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਰੋਵ, ਊੜਾ ਡੈਟ ਰਿਲੀਫ ਵਾਲੇ ਨਿਰਮਲ ਮਾਨ, ਕਰਜ਼ੇ ਦੇ ਵਿੱਚ ਫਸੇ ਹੋ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਕਾਲ ਕਰੋ 8888889914 ਦੇ ਉੱਤੇ। ਹਰਨੇਕ ਸਿੰਘ ਪਾਬਲਾ, ਵਾਸ਼ਿੰਗਟਨ ਰੈਂਟਨ, ਤਲਵਿੰਦਰ ਸਿੰਘ ਗਿੱਲ, ਰਵਿੰਦਰ ਸਿੰਘ ਬਸਰਾ, ਜਗਦੀਸ਼ ਚੌਹਾਨ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਹਰਜੋਤ ਸਿੰਘ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਹਾਰਵਰਡ ਯੂਨੀਵਰਸਿਟੀ ਦੇ ਨਾਲ ਜਿਹੜੀ ਆ ਲੜਾਈ ਉਹਨਾਂ ਦੀ ਬਿਲਕੁਲ ਸੀਮਾ ਤੇ ਪਹੁੰਚ ਗਈ ਆ। ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਅਨਾਉਂਸ ਕੀਤਾ ਹੈ ਕਿ ਉਹ ਹਾਰਵਰਡ ਯੂਨੀਵਰਸਿਟੀ ਦਾ ਜਿਹੜਾ ਟੈਕਸ ਐਗਜ਼ੈਂਪਟ ਸਟੇਟਸ ਹੈਗਾ ਆ ਉਸ ਨੂੰ ਰਿਵੋਕ ਕਰਨ ਜਾ ਰਹੇ ਹੈਗੇ ਆ। ਕਹਿੰਦੇ ਵੀ ਮੈਂ ਚਾਹੁੰਦਾ ਆ ਵੀ ਇਸ ਨੂੰ ਰਿਵੋਕ ਕੀਤਾ ਜਾਵੇ। ਸੋ ਇਸ ਨੂੰ ਲੈ ਕੇ ਜਿਹੜਾ ਆਈਵੀ ਲੀਗ ਸਕੂਲ ਆ ਇਹਨਾਂ ਨੇ ਸੋ ਵੀ ਕੀਤਾ ਹੋਇਆ ਟਰੰਪ ਉਹਨਾਂ ਨੂੰ, ਕਿਉਂਕਿ ਫੈਡਰਲ ਫੰਡਿੰਗ ਰੋਕ ਦਿੱਤੀ ਗਈ ਸੀ। ਤੇ ਅੱਜ ਸਵੇਰੇ ਉਹਨਾਂ ਨੇ ਆਪਣੇ ਟਰੂਥ ਸੋਸ਼ਲ ਜਿਹੜਾ ਉਹਨਾਂ ਦਾ ਮੀਡੀਆ ਹੈਗਾ ਉਹਦੇ ਉੱਤੇ ਪੋਸਟ ਕੀਤਾ ਹੈਗਾ ਕਿ ਵੀ ਆਰ ਗੋਇੰਗ ਟੂ ਬੀ ਟੇਕਿੰਗ ਅਵੇ ਹਾਰਵਰਡਸ ਟੈਕਸ ਐਗਜ਼ੈਂਪਟ ਸਟੇਟਸ। ਤੇ ਅਪ੍ਰੈਲ 15 ਤੋਂ ਉਹ ਕਹਿੰਦੇ ਆ ਵੀ ਅਸੀਂ ਰਿਮੂਵ ਕਰਨ ਜਾ ਰਹੇ ਹਾਂ ਤੇ IRS ਨੂੰ ਦੱਸ ਦਿੱਤਾ ਗਿਆ, ਉਹ ਪਲਾਨ ਬਣਾ ਰਹੇ ਵੀ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈਗਾ। ਦੂਸਰੇ ਪਾਸੇ ਹਾਰਵਰਡ ਯੂਨੀਵਰਸਿਟੀ ਦੇ ਸਪੋਕਸਪਰਸਨ ਨੇ ਇਹ ਕਿਹਾ ਵੀ ਇਹ ਕੋਈ ਲੀਗਲ ਬੇਸਿਸ ਨਹੀਂ ਹੈ ਸਾਡਾ ਜਿਹੜਾ ਟੈਕਸ ਐਗਜ਼ੈਂਪਟ ਸਟੇਟਸ ਆ ਉਸ ਨੂੰ ਰਿਵੋਕ ਕਰਨ ਦੇ ਲਈ। ਜੀ। ਬਹੁਤ ਸਾਰੀਆਂ ਹੋਰ ਯੂਨੀਵਰਸਿਟੀਆਂ ਨੂੰ ਵੀ ਇਸ ਤਰ੍ਹਾਂ ਕਿਹਾ ਗਿਆ ਸੀ, ਪਰ ਹਾਰਵਰਡ ਯੂਨੀਵਰਸਿਟੀ ਨੇ ਜਿਹੜਾ ਆਪਣਾ ਸਟੈਂਡ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹਨਾਂ ਦੇ ਅਗੇਂਸਟ ਲਿਆ ਸੀਗਾ। ਕਹਿੰਦੇ ਵੀ ਇਹ ਬਹੁਤ ਰੇਅਰ ਆ, ਕਦੇ ਹੀ ਵਾਪਰਦਾ ਵੀ ਜੇ ਕੋਈ ਇੱਕ ਇੰਸਟੀਟਿਊਸ਼ਨ ਆਫ ਹਾਇਰ ਐਜੂਕੇਸ਼ਨ ਉਹਦਾ ਜਿਹੜਾ ਟੈਕਸ ਐਗਜ਼ੈਂਪਟ ਆ ਰਿਵੋਕ ਕੀਤਾ ਜਾਵੇ। 1970 ਦੇ ਵਿੱਚ ਬੌਬ ਜੋਨਸ ਯੂਨੀਵਰਸਿਟੀ ਆ ਉਹਦਾ ਜਿਹੜਾ ਸਟੇਟਸ ਰਿਵੋਕ ਕੀਤਾ ਗਿਆ ਸੀ, ਕਿਉਂਕਿ ਉਸ ਟਾਈਮ ਦੇ ਉੱਤੇ ਉਹਨਾਂ ਨੇ ਇੰਟਰ ਰੇਸ਼ੀਅਲ ਰਿਲੇਸ਼ਨਸ਼ਿਪ ਜੋ ਸਟੂਡੈਂਟਸ ਦੇ ਵਿੱਚ ਸੀਗਾ ਉਸ ਨੂੰ ਅਲਾਓ ਨਹੀਂ ਕੀਤਾ ਸੀ। ਵੀ ਮੰਨ ਲਓ ਵੀ ਕਾਲੇ ਨੇ ਗੋਰੀ ਨਾਲ ਵਿਆਹ ਕਰਾ ਲਿਆ ਜਾਂ ਗੋਰੀ ਨੇ ਕਾਲੇ ਨਾਲ, ਸੋ ਜੇ ਇਦਾਂ ਦੇ ਕੋਈ ਕਪਲ ਸੀਗੇ ਜਾਂ ਉਹ ਸਟੂਡੈਂਟ ਦੇ ਵਿੱਚ ਉਹਨਾਂ ਨੂੰ ਐਡਮਿਸ਼ਨ ਨਹੀਂ ਦਿੱਤਾ ਜਾਂਦਾ ਸੀ। ਉਸ ਬੇਸ ਤੇ ਉਹਨਾਂ ਦਾ ਜਿਹੜਾ ਸਟੇਟਸ ਆ ਉਹ ਰੋਕਿਆ ਗਿਆ ਸੀ। ਪਰ ਬਾਅਦ ਦੇ ਵਿੱਚ ਉਹ ਜਿਹੜੇ ਉਸ ਯੂਨੀਵਰਸਿਟੀ ਨੇ ਆਪਣਾ ਫੈਸਲਾ ਵਾਪਸ ਲੈ ਲਿਆ, 2000 ਸਨ ਚ ਲਿਆ ਸੀ ਤੇ ਫਿਰ ਉਹਨਾਂ ਦਾ ਜਿਹੜਾ ਟੈਕਸ ਐਗਜ਼ੈਂਪਸ਼ਨ ਸਟੇਟਸ ਆ 2017 ਦੇ ਵਿੱਚ ਜਿਹੜਾ ਚਾਲੂ ਕਰ ਦਿੱਤਾ ਗਿਆ ਸੀ। ਸਰੋਤਿਆਂ ਨੂੰ ਦੱਸਦੇ ਜਾਈਏ, ਹਾਰਵਰਡ ਯੂਨੀਵਰਸਿਟੀ ਜਿਹੜੀ ਆ ਦੁਨੀਆ ਦੀ ਟੌਪ ਨੌਚ ਯੂਨੀਵਰਸਿਟੀ ਆ। ਅਮਰੀਕਾ ਦੇ 8 ਪ੍ਰੈਜ਼ੀਡੈਂਟ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਪੜ੍ਹੇ ਆ। US ਦੀ ਸੁਪਰੀਮ ਕੋਰਟ ਦੇ ਮੈਜੋਰਿਟੀ ਦੇ ਜਿਹੜੇ ਜੱਜ ਆ, ਮੇਰੇ ਖਿਆਲ ਨਾਲ 2 ਨੂੰ ਛੱਡ ਕੇ ਸਾਰੇ ਹਾਰਵਰਡ ਯੂਨੀਵਰਸਿਟੀ ਦੇ ਸਟੂਡੈਂਟ ਰਹੇ ਹੈਗੇ ਆ। ਸੋ ਇੱਕ ਤਰ੍ਹਾਂ ਦਾ ਇਹ ਜਿਹੜਾ ਡਿਫਰੈਂਟ ਪ੍ਰੈਜ਼ੀਡੈਂਟ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਛੱਡਣ ਜਾ ਰਹੇ ਆ, ਕਰਨ ਜਾ ਰਹੇ ਹੈਗੇ ਆ। ਸੋ ਜਿਹਦਾ ਕਾਫੀ ਵਿਰੋਧ ਵੀ ਹੋਇਆ ਹੈਗਾ।
ਜੀ। ਅਗਲੀ ਜਿਹੜੀ ਖਬਰ ਆ ਉਹ ਵੀ ਟਰੰਪ ਪ੍ਰਸ਼ਾਸਨ ਦੇ ਨਾਲ ਜੁੜੀ ਹੋਈ ਹੈ। ਪ੍ਰੈਜ਼ੀਡੈਂਟ ਟਰੰਪ ਨੇ ਇੱਕ ਐਗਜ਼ੀਕਿਊਟਿਵ ਆਰਡਰ ਜਾਰੀ ਕਰਦਿਆਂ ਇਹ ਹੁਕਮ ਦਿੱਤਾ ਕਿ ਜਿਹੜੇ 2 ਅਦਾਰੇ ਨੇ ਅਮਰੀਕਾ ਦੇ ਵਿੱਚ ਪਬਲਿਕ ਬ੍ਰਾਡਕਾਸਟਿੰਗ ਦੇ ਨਾਲ ਜੁੜੇ ਹੋਏ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਬਕਾਇਦਾ ਤੌਰ ਤੇ NPR ਤੇ PBS ਦਾ, ਉਹਨਾਂ ਦੀ ਜਿਹੜੀ ਫੰਡਿੰਗ ਜਾ ਰਹੀ ਸੀ ਉਹਨੂੰ ਰੋਕ ਦਿੱਤਾ ਗਿਆ। ਲੰਘੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਵੀ ਇਹ ਵੀ ਚਰਚਾ ਚੱਲਦੀ ਰਹੀ ਕਿ ਇਹਨਾਂ ਅਦਾਰਿਆਂ ਦੇ ਉੱਤੇ ਇਹ ਦੋਸ਼ ਲੱਗਿਆ ਕਿ ਇਹਨਾਂ ਨੇ ਖਾਸ ਕਰਕੇ ਵਾਈਟ ਹਾਊਸ ਦੇ ਨਾਲ ਜੁੜੇ ਮਾਮਲਿਆਂ ਦੇ ਵਿੱਚ ਕੁਝ ਬਾਇਸਡ ਰਿਪੋਰਟਿੰਗ ਕੀਤੀ ਆ। ਜਿਹੜੀ ਹੁਣ ਤੱਕ ਜਿਹੜੀ ਫੰਡਿੰਗ ਇਹਨਾਂ ਨੂੰ ਜਾ ਰਹੀ ਸੀ ਉਹਦੇ ਵਿੱਚ ਅਗਰ ਇਹ ਗੱਲ ਸਾਹਮਣੇ ਆਈ ਕਿ 535 ਮਿਲੀਅਨ ਜਿਹੜਾ ਟੈਕਸ ਪੇਅਰਸ ਦਾ ਪੈਸਾ ਉਹ ਇਸ ਨੂੰ ਫੰਡਸ ਦੇ ਰੂਪ ਦੇ ਵਿੱਚ ਹਰੇਕ ਸਾਲ ਜਿਹੜਾ ਉਹ ਪਬਲਿਕ ਰੇਡੀਓ ਨੂੰ ਤੇ ਟੀਵੀ ਸਟੇਸ਼ਨ ਜਿਹੜੇ ਕਿ ਨੇਸ਼ਨ ਵਾਈਡ ਨੇ ਉਹਨਾਂ ਨੂੰ ਜਾ ਰਹੀ ਸੀਗੀ। ਤੇ ਇਹ ਖਾਸ ਕਰਕੇ ਜੇ ਜਾਣੇ ਜਾਂਦੇ ਸੀਗੇ ਐਜੂਕੇਸ਼ਨਲ ਤੇ ਕਲਚਰਲ ਪ੍ਰੋਗਰਾਮ ਨੂੰ ਪ੍ਰੋਡਿਊਸ ਕਰਨ ਦੇ ਲਈ। ਮਤਲਬ ਇਹਨਾਂ ਦੇ ਉੱਤੇ ਜ਼ਿਆਦਾਤਰ ਜਿਹੜੇ ਪ੍ਰੋਗਰਾਮ ਚੱਲਦੇ ਸੀ ਉਹ ਜਾਂ ਤਾਂ ਸੱਭਿਆਚਾਰਕ ਹੁੰਦੇ ਸੀ ਜਾਂ ਫਿਰ ਉਹ ਸਿੱਖਿਆ ਦੇ ਆਧਾਰਿਤ ਉਹ ਪ੍ਰੋਗਰਾਮ ਹੁੰਦੇ ਸੀਗੇ। ਟਰੰਪ ਨੇ ਜਦੋਂ ਪਹਿਲੀ ਇਹਨਾਂ ਦੀ ਜਿਹੜੀ ਟਰਮ ਸੀਗੀ ਉਹਦੇ ਵਿੱਚ ਵੀ ਇਹਨਾਂ ਨੇ ਐਨੂਅਲ ਬਜਟ ਇੱਕ ਪ੍ਰਪੋਜ਼ਲ ਕੀਤਾ ਸੀਗਾ, ਜਿਹਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਵੀ ਇਹ ਜਿਹੜੇ ਅਦਾਰੇ ਨੇ ਇਹ ਬਾਇਸਡ ਰਿਪੋਰਟਿੰਗ ਕਰਦੇ ਨੇ ਤੇ ਇਹਨਾਂ ਦੀ ਜਿਹੜੀ ਪਹੁੰਚ ਆ ਉਹ ਕੋਈ ਬਹੁਤੀ ਸੁਚੱਜੀ ਨਹੀਂ ਆ। ਉਸ ਤੋਂ ਬਾਅਦ ਆਪਾਂ ਦੇਖਿਆ PBS ਦੇ ਜਿਹੜੇ CEO ਨੇ ਪੌਲਾ ਕੈਰਗਰ, ਉਹਨਾਂ ਦੀ ਵੀ ਇੱਕ ਸਟੇਟਮੈਂਟ ਆਈ ਸੀ। ਉਹ ਕਹਿੰਦੇ ਕਿ ਇਹ ਪਹਿਲਾਂ ਹੀ ਜਿਹੜੇ ਨੇ ਸਾਨੂੰ ਫੈਡਰਲ ਸਰਕਾਰ ਆਦੇਸ਼ ਦੇ ਚੁੱਕੀ ਹੈ ਜਾਂ ਸੰਕੇਤ ਦੇ ਚੁੱਕੀ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਫੰਡ ਨੇ ਉਹਨਾਂ ਦੇ ਉੱਤੇ ਰੋਕ ਜਿਹੜੀ ਆ ਉਹ ਲੱਗ ਸਕਦੀ ਹੈ। ਸੋ ਜਦੋਂ ਤੋਂ ਟਰੰਪ ਨੇ ਸੱਤਾ ਸੰਭਾਲੀ ਹੈ ਦੂਜੀ ਵਾਰ ਅਮਰੀਕਾ ਦੇ ਪ੍ਰੈਜ਼ੀਡੈਂਟ ਵਜੋਂ, ਉਸ ਤੋਂ ਬਾਅਦ ਉਹਨਾਂ ਨੇ ਬਹੁਤ ਸਾਰੇ ਪ੍ਰੋਗਰਾਮ ਕੱਟ ਕਰ ਦਿੱਤੇ ਨੇ ਜਿਹੜੇ ਕਿ ਵਿਸ਼ਵ ਪੱਧਰ ਦੇ ਉੱਤੇ ਅਮਰੀਕਾ ਜਿਨ੍ਹਾਂ ਨੂੰ ਫੰਡ ਕਰਦਾ ਸੀ। ਬਹੁਤ ਸਾਰੇ ਅਦਾਰਿਆਂ ਦੇ ਵਿੱਚ ਆਪਾਂ ਦੇਖਿਆ ਡੌਜ ਦੀਆਂ ਕਾਰਵਾਈਆਂ, ਲੋਕਾਂ ਨੂੰ ਲੇ ਆਫ ਕੀਤਾ ਗਿਆ। ਹਾਇਰ ਟੂ ਫਾਇਰ ਦੇ ਆਪਾਂ ਲਗਾਤਾਰ ਅਮਰੀਕੀ ਜਿਹੜੇ ਅਖਬਾਰ ਨੇ, ਪ੍ਰਸਿੱਧ ਅਖਬਾਰ ਨੇ, ਉਹਨਾਂ ਦੇ ਵਿੱਚ ਹੈਡਲਾਈਨਾਂ ਦੇਖੀਆਂ। ਬਾਅਦ ਦੇ ਵਿੱਚ ਇਹਨਾਂ ਨੇ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਸੀਗੇ ਉਹਨਾਂ ਦੇ ਉੱਤੇ ਵੀ ਕੱਟ ਲਾ ਦਿੱਤੇ ਤੇ ਹੁਣ ਇਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਸਾਈਨ ਕਰਦਿਆਂ NPR ਤੇ PBS ਦੀ ਜਿਹੜੀ ਫੈਡਰਲ ਫੰਡਿੰਗ ਆ ਉਹਦੇ ਉੱਤੇ ਵੀ ਰੋਕ ਲਾ ਦਿੱਤੀ ਹੈ, ਜਾਂ ਕਹਿ ਦਈਏ ਕਿ ਉਹਦਾ ਐਂਡ ਕਰ ਦਿੱਤਾ। ਜੀ ਬਿਲਕੁਲ, ਜਿਹੜੇ ਸਰੋਤੇ PBS ਤੇ NPR ਨੂੰ ਸੁਣਦੇ ਹੈਗੇ ਆ, ਦੋਨੋਂ ਸਟੇਸ਼ਨ ਬੜੇ ਵਧੀਆ ਆ ਮੇਰੇ ਹਿਸਾਬ ਨਾਲ। ਤਾਂ ਬਹੁਤ ਲੰਮੇ ਸਮੇਂ ਤੋਂ ਨਿਊਟਰਲ ਰਿਪੋਰਟਿੰਗ ਕਰਦੇ ਹੈਗੇ ਆ। ਸੌਆਂ ਦੇ ਹਿਸਾਬ ਨਾਲ ਇਹਨਾਂ ਦੇ ਟੀਵੀ ਰੇਡੀਓ ਸਟੇਸ਼ਨ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹੈਗੇ ਆ। ਆਪਾਂ ਵੀ ਬਹੁਤ ਵਾਰ ਤੁਹਾਡੇ ਨਾਲ ਜਿਹੜੀਆਂ ਖਬਰਾਂ ਸਾਂਝੀਆਂ ਕਰਦੇ ਜੋ NPR ਦੇ ਉੱਤੇ ਜਾਂ PBS ਦੇ ਉੱਤੇ ਹੁੰਦੀਆਂ ਆ। ਪਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਵੀ ਨਹੀਂ ਜੀ, ਉਹ ਬਾਇਸਡ ਹੈਗੇ ਆ, ਉਹ ਬਿਲਕੁਲ ਸਹੀ ਖਬਰ ਨਹੀਂ ਦਿੰਦੇ ਹੈਗੇ। ਸੋ PBS ਨੇ ਇਹ ਕਿਹਾ ਵੀ ਇਹ ਟੋਟਲੀ ਅਨਲਾਫੁਲ ਆ, ਜੋ ਸਾਡੀ ਜਿਹੜੀ ਫੰਡਿੰਗ ਆ ਉਸ ਨੂੰ ਰੋਕਣਾ। ਦੂਸਰੇ ਪਾਸੇ ਰੇਡੀਓ ਫ੍ਰੀ ਏਸ਼ੀਆ, ਇਹ ਵੀ ਗਵਰਨਮੈਂਟ ਤੋਂ ਫੰਡਿੰਗ ਲੈਂਦਾ ਆ। ਇਹਨਾਂ ਨੇ ਬਹੁਤ ਸਾਰੇ ਆਪਣੇ ਹੁਣ ਜਿਹੜੇ ਬ੍ਰੌਡਕਾਸਟਰਸ ਆ ਉਹਨਾਂ ਨੂੰ ਲੇ ਆਫ ਕਰ ਦਿੱਤਾ ਹੈਗਾ। ਕਈ ਸਟੇਸ਼ਨ ਉਹ ਬੰਦ ਕਰਨ ਜਾ ਰਹੇ ਹੈਗੇ ਆ। CEO ਵੇਫੈਂਗ, ਉਹਨਾਂ ਨੇ ਇਹ ਕਿਹਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਸਾਡੀ ਫੰਡਿੰਗ ਰੋਕ ਦਿੱਤੀ ਆ, ਈਵਨ ਦੋ ਕਾਂਗਰਸ ਨੇ ਇਹ ਕਿਹਾ ਸੀ ਵੀ ਫੰਡਿੰਗ ਚੱਲਣੀ ਰਹਿਣੀ ਚਾਹੀਦੀ ਆ। ਸੋ ਹੁਣ ਸਾਡੇ ਕੋਲ ਕੋਈ ਚੁਆਇਸ ਨਹੀਂ ਲੋਕਾਂ ਨੂੰ ਲੇ ਆਫ ਕਰਨ ਤੋਂ ਬਿਨਾਂ। ਤੇ ਪੌਲਾ ਕਰਗਰ CEO PBS ਦੇ ਆ, ਉਹਨਾਂ ਨੇ ਇਹ ਕਿਹਾ 50 ਸਾਲਾਂ ਤੋਂ ਇਹ ਤਾਂ ਚੱਲ ਰਿਹਾ ਹੈਗਾ। ਇਹ ਹੁਣ ਦੂਸਰੇ ਪਾਸੇ CPV ਬਜਟ ਨੇ ਕਾਂਗਰਸ ਵੱਲੋਂ 2027 ਤੱਕ ਜਿਹੜਾ ਇਹਨਾਂ ਦਾ CPV ਦਾ ਬਜਟ ਪਾਸ ਕੀਤਾ ਹੋਇਆ ਹੈਗਾ। ਇਸ ਨੂੰ 2025 ਦੇ ਵਿੱਚ ਕਿਸ ਤਰ੍ਹਾਂ ਜਿਹੜਾ ਰੋਕਿਆ ਜਾ ਸਕਦਾ ਹੈਗਾ। 40 ਮਿਲੀਅਨ ਅਮਰੀਕਨਜ਼ NPR ਪਬਲਿਕ ਰੇਡੀਓ ਨੂੰ ਹਰ ਹਫ਼ਤੇ ਸੁਣਦੇ ਆ। 36 ਮਿਲੀਅਨ ਅਮਰੀਕਨਜ਼ ਲੋਕਲ ਟੈਲੀਵਿਜ਼ਨ ਸਟੇਸ਼ਨ ਜਿਹੜੇ PBS ਨੈਟਵਰਕ ਦੇ ਹੁੰਦੇ ਆ ਉਹਨਾਂ ਨੂੰ ਦੇਖਦੇ ਆ। ਸੋ ਇੱਥੋਂ ਤੁਸੀਂ ਦੇਖ ਲਓ ਵੀ ਕਿੰਨਾ ਵੱਡਾ ਇਹ ਨੰਬਰ ਹੈਗਾ। NPR ਦੇ ਡਾਇਰੈਕਟਰ ਕੈਥਰੀਨ ਮਾਹਿਰ, ਉਹਨਾਂ ਨੇ ਇਹ ਕਿਹਾ ਵੀ 120 ਮਿਲੀਅਨ ਸਾਨੂੰ ਆਉਣਾ ਸੀਗਾ ਤੇ ਪਰ ਹੁਣ ਜਿਹੜਾ ਆ ਇਹ ਘੱਟ ਹੋਣ ਜਾ ਰਿਹਾ। ਤਾਂ ਪਰ ਅਲਟੀਮੇਟਲੀ ਟਰੰਪ ਉਹਨਾਂ ਨੇ ਤਾਂ ਇਹ ਕਹਿ ਦਿੱਤਾ ਹੈ ਵੀ ਅਸੀਂ ਬੰਦ ਹੀ ਕਰਨ ਜਾ ਰਹੇ ਆ। ਕਹਿੰਦੇ ਵੀ ਚਾਹੇ ਮਿਊਜ਼ਿਕ ਹੋਵੇ ਜਾਂ ਫ੍ਰੀ ਪ੍ਰੈਸ ਹੋਵੇ, ਇਸ ਦੀ ਸੈਂਸਰਸ਼ਿਪ ਕਿਤੇੋਂ ਵੀ ਨਹੀਂ ਹੋਣੀ ਚਾਹੀਦੀ ਦੁਨੀਆ ਦੇ ਵਿੱਚ। ਮਿਊਜ਼ਿਕ ਜਾਂ ਫ੍ਰੀ ਪ੍ਰੈਸ ਔਨ ਵਰਲਡ ਪ੍ਰੈਸ ਫਰੀडम ਡੇ ਤੇ ਇਹ ਕਹਿੰਦੇ ਵੀ ਜੋ ਹੁਣ ਸਾਰਾ ਕੁਛ ਕੱਟ ਹੋਣ ਜਾ ਰਿਹਾ ਹੈ। ਬਹੁਤ ਸਾਰੇ ਜਿਹੜੇ ਜਰਨਲਿਸਟ ਆ, ਆਪਾਂ ਦੇਖਦੇ ਕਿੰਨਿਆਂ ਦੀ ਮੌਤ ਹੁੰਦੀ ਆ ਜਿਹੜੇ ਕਵਰੇਜ ਕਰਦੇ ਆ ਪੈਲਸਤੀਨੀਅਨ ਗਾਜ਼ਾ ਦੇ ਵਿੱਚ। ਕਿੰਨੇ ਜਿਹੜੇ ਜਰਨਲਿਸਟ ਉਹ ਮਾਰੇ ਗਏ ਆ ਦੁਨੀਆ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਤੇ। ਖਤਰਨਾਕ ਰਿਪੋਰਟਿੰਗ ਜਿਹੜੀ ਇਹ ਕਰਦੇ ਹੈਗੇ ਆ ਬਹੁਤ ਮਾੜੇ ਏਰੀਏ 'ਚ ਜਿੱਥੇ ਲੜਾਈਆਂ ਲੱਗੀਆਂ ਹੁੰਦੀਆਂ ਹੈਗੀਆਂ। ਸੋ ਇਹ ਇੱਕ ਤਰ੍ਹਾਂ ਦੇ ਨਾਲ ਪ੍ਰੈਸ ਦੇ ਉੱਤੇ ਹਮਲਾ ਜਿਹੜਾ ਆ ਕਿਹਾ ਜਾ ਰਿਹਾ ਹੈਗਾ। ਜੀ
ਤੇ ਅਗਲੀ ਖਬਰ ਵੱਲ ਚੱਲੀਏ। ਪ੍ਰਵੀਨ ਜੀ ਕਹਿੰਦੇ ਵੀ ਜਿਹੜੇ ਮਾਰਕੋ ਰੂਬੀਓ ਆ ਉਹ ਹੁਣ ਇੱਕ ਤਰ੍ਹਾਂ ਦੇ ਨਾਲ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਸੈਂਟਰਲ ਸਪੋਰਟ ਦੇ ਉੱਤੇ ਪਹੁੰਚ ਗਏ ਹੈਗੇ ਆ। ਮਾਰਕੋ ਰੂਬੀਓ ਇੱਕ ਵਾਰੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸੀਗੇ ਤੇ ਪ੍ਰੈਜ਼ੀਡੈਂਟ ਟਰੰਪ ਹੋਣੀ ਉਹਨਾਂ ਦੇ ਉਲਟ ਵੀ ਬੋਲਦੇ ਰਹਿੰਦੇ ਸੀ, ਪਰ ਹੁਣ ਜਿਸ ਪੋਜੀਸ਼ਨ ਤੇ ਉਹ ਹੈਗੇ ਆ, ਕਹਿੰਦੇ ਵੀ ਪਹਿਲੇ ਪਰਸਨ ਆ ਉਹ ਹੈਨਰੀ ਕਿਸਿੰਜਰ ਤੋਂ ਬਾਅਦ ਜਿਹੜੇ ਜਿਨ੍ਹਾਂ ਦੇ ਕੋਲ ਸੈਕਟਰੀ ਆਫ ਸਟੇਟ ਤੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੀ ਜਿਹੜੀ ਪੋਜੀਸ਼ਨ ਆ, ਦੋਨੋਂ ਪੋਜੀਸ਼ਨਾਂ ਬਹੁਤ ਸਟਰੋਂਗ ਆ। ਮਾਰਕੋ ਰੂਬੀਓ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਉਹ ਨੋਮੀਨੀ ਆ ਫॉर ਸੈਕਟਰੀ ਆਫ ਸਟੇਟ, ਜਿਨ੍ਹਾਂ ਨੂੰ 99 ਵੋਟਾਂ ਮਿਲੀਆਂ ਸੀਗੀਆਂ ਸੈਨੇਟ ਦੇ ਵਿੱਚ। ਸੋ ਯੂਨੈਨਿਮਸਲੀ ਉਹਨਾਂ ਨੂੰ ਸੈਕਟਰੀ ਆਫ ਸਟੇਟ ਚੁਣਿਆ ਗਿਆ ਸੀ। ਪਰ ਜਦੋਂ ਹੀ ਉਹ ਬਣੇ ਆ ਤੇ 2 ਵੀਕਾਂ ਬਾਅਦ ਉਹ ਲੈਟਿਨ ਅਮਰੀਕਾ ਦੇ ਵਿੱਚ ਗਏ ਤੇ ਉੱਥੇ ਉਹਨਾਂ ਨੂੰ ਬਾਅਦ ਦੇ ਵਿੱਚ 2 ਪਾਲਿਸੀ ਡਿਸੀਜਨ ਵਾਸ਼ਿੰਗਟਨ ਦੇ ਵਿੱਚ ਕੀਤੇ ਗਏ। ਇੱਕ ਤਾਂ ਖਾਸ ਕਰਕੇ ਫੋਰਨ ਏਡ ਨੂੰ ਲੈ ਕੇ ਤੇ ਗਾਜ਼ਾ ਸਟ੍ਰਿਪ ਨੂੰ ਲੈ ਕੇ, ਜਿਸ ਹਿਸਾਬ ਦੇ ਨਾਲ ਟਰੰਪ ਉਹਨਾਂ ਨੇ ਬਿਆਨਬਾਜ਼ੀ ਕੀਤੀ ਸੀਗੀ, ਤੇ ਉਹ ਬਲਾਈਂਡ ਸਾਈਡਡ ਹੋ ਗਏ। ਉਹ ਤੋਂ ਬਾਅਦ ਉਹਨਾਂ ਨੇ ਜੋ ਟਰੰਪ ਉਹਨਾਂ ਦੇ ਬਹੁਤ ਲਾਗੇ ਜਿਹੜਾ ਹਰ ਮੀਟਿੰਗ ਦੇ ਵਿੱਚ ਹਰ ਜਗ੍ਹਾ ਜਿਹੜਾ ਉਹਨਾਂ ਨੇ ਹਾਜ਼ਰ ਹੋਣਾ ਸਮਝਿਆ, ਤਾਂ ਕਿ ਜਿਹੜਾ ਕੋਈ ਵੀ ਦੁਨੀਆ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਜਿਹੜਾ ਡਿਸੀਜਨ ਆ ਉਹ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਜਾਂ ਪ੍ਰੈਜ਼ੀਡੈਂਟ ਟਰੰਪ ਵੱਲੋਂ ਹੋ ਰਿਹਾ, ਉਹਨਾਂ ਨੂੰ ਰਾਈਟ ਵੇ ਪਤਾ ਹੋਵੇ। ਸੋ ਰੂਬੀਓ ਹੁਣੀ ਦੋਨੋਂ ਪੋਜੀਸ਼ਨਸ ਇਸ ਟਾਈਮ ਹੋਲਡ ਕਰ ਰਹੇ ਆ, ਕਿਉਂਕਿ ਉਹਨਾਂ ਨੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਟਰੰਪ ਉਹਨਾਂ ਨੇ ਕੱਲ ਉਹਦੀ ਛੁੱਟੀ ਕਰ ਦਿੱਤੀ ਸੀ। ਹੈਨਰੀ ਕਿਸਿੰਜਰ ਹੋਏ ਆ 50 ਸਾਲ ਪਹਿਲਾਂ, ਉਹਨਾਂ ਦੇ ਕੋਲ ਦੋਨੋਂ ਹੀ ਪੋਜੀਸ਼ਨ ਸੀਗੀਆਂ। ਤੇ ਇਸੇ ਤਰ੍ਹਾਂ ਐਕਟਿੰਗ ਐਡਮਿਨਿਸਟ੍ਰੇਟਰ ਵੀ ਹੈਗੇ ਆ ਯੂਐਸ ਏਜੰਸੀ ਫਾਰ ਇੰਟਰਨੈਸ਼ਨਲ ਜੋ ਐਡਮਿਨਿਸਟ੍ਰੇਸ਼ਨ ਹੈਗੀ ਆ ਇੰਟਰਨੈਸ਼ਨਲ ਡਿਵੈਲਪਮੈਂਟ ਆ, ਤੇ ਐਕਟਿੰਗ ਆਰਕਾਈਵਿਸਟ ਹੈਗੇ ਆ ਨੈਸ਼ਨਲ ਆਰਕਾਈਵਸ ਤੇ ਰੈਕਰਡਸ ਐਡਮਿਨਿਸਟ੍ਰੇਸ਼ਨ ਦੇ। ਸੋ ਮਾਰਕੋ ਰੂਬੀਓ ਉਹਨਾਂ ਦੇ ਕੋਲ ਕਾਫੀ ਸਟਰੋਂਗ ਪੋਜੀਸ਼ਨਸ ਇਸ ਟਾਈਮ ਹੈਗੀਆਂ, ਤੇ ਉਹ ਬੜੇ ਸਮਾਰਟ ਆ ਤੇ ਬੜੇ ਰਾਈਜ਼ਿੰਗ ਸਟਾਰ ਹੈਗੇ ਆ। ਹੁਣ ਦੇਖਦੇ ਆ ਵੀ ਉਹਨਾਂ ਦੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਨਾਲ ਲੌਂਗ ਟਰਮ ਜਿਹੜੇ ਰਿਲੇਸ਼ਨ ਆ ਕਿਸ ਤਰ੍ਹਾਂ ਰਹਿੰਦੇ ਹੈਗੇ ਆ। ਜਿਹੜੇ ਲੋਕ ਮਾਰਕੋ ਰੂਬੀਓ ਦੇ ਲਾਗੇ ਹੈਗੇ ਆ, ਉਹ ਕਹਿੰਦੇ ਆ ਵੀ ਸੈਨੇਟ ਫੋਰਨ ਰਿਲੇਸ਼ਨ ਤੇ ਇੰਟੈਲੀਜੈਂਸ ਕਮੇਟੀ ਦੇ ਤੇ ਸੈਕਟਰੀ ਆਫ ਸਟੇਟ ਦੀ ਜਿਹੜੀ ਜੌਬ ਹੁੰਦੀ, ਕਹਿੰਦੇ ਇੱਕ ਤਰ੍ਹਾਂ ਨਾਲ ਡ੍ਰੀਮ ਜੌਬ ਹੁੰਦੀ ਆ। ਹੋਪਫੁਲੀ ਉਹ ਜਿਹੜੀ ਜੌਬ ਆ ਆਪਣੀ ਵਧੀਆ ਤਰੀਕੇ ਦੇ ਨਾਲ ਕਰਨਗੇ, ਜਿਸ ਹਿਸਾਬ ਦੇ ਨਾਲ ਸੈਨੇਟ ਨੇ ਉਹਨਾਂ ਨੂੰ ਯੂਨੈਨਿਮਸਲੀ ਜਿਹੜਾ ਇਲੈਕਟ ਕੀਤਾ ਸੀਗਾ, ਸਿਲੈਕਟ ਕੀਤਾ ਸੀ, ਆਪਾਂ ਕਹਿ ਸਕਦੇ ਹੈਗੇ ਆ। ਸੋ ਟਰੰਪ ਉਹਨਾਂ ਦੇ ਇਸ ਟਾਈਮ ਸਭ ਤੋਂ ਜੇ ਮੋਸਟ ਪਾਵਰਫੁਲ ਬੰਦੇ ਉਹਨਾਂ ਦੇ ਐਡਮਿਨਿਸਟ੍ਰੇਸ਼ਨ 'ਚ ਦੱਸਿਆ ਜਾਵੇ ਪ੍ਰੈਜ਼ੀਡੈਂਟ ਟਰੰਪ ਤੋਂ ਬਾਅਦ, ਤੇ ਉਹ ਹੁਣ ਮਾਰਕੋ ਰੂਬੀਓ ਹੀ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕਿਲਮਰ ਅਰਮਾਂਡੋ ਅਬਰੀਗੋ ਗਾਰਸੀਆ ਦੇ ਮਾਮਲੇ ਦੀ। ਟਰੰਪ ਨੇ ਇੱਕ ਸਟੇਟਮੈਂਟ ਦਿੱਤੀ ਹੈ, ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ, ਜਿਹਦੇ ਵਿੱਚ ਉਹ ਇਹ ਕਹਿੰਦੇ ਨਜ਼ਰ ਆਏ ਨੇ ਕਿ ਉਹ ਲਿਆ ਸਕਦੇ ਨੇ ਵਾਪਸ ਅਬਰੀਗੋ ਗਾਰਸੀਆ ਨੂੰ, ਪਰ ਉਹ ਨਹੀਂ ਲਿਆਉਣਗੇ। ਇਹ ਮੈਰੀਲੈਂਡ ਦਾ ਰਹਿਣ ਵਾਲਾ ਬੰਦਾ, ਜਿਹਨੂੰ ਗਲਤੀ ਦੇ ਨਾਲ ਡਿਪੋਰਟ ਕਰ ਦਿੱਤਾ ਗਿਆ ਸੀ ਐਲ ਸਲਵਾਡੋਰ ਦੇ ਵਿੱਚ, ਤੇ ਉਸ ਤੋਂ ਬਾਅਦ ਉਹਨੂੰ ਵਾਪਸ ਲਿਆਉਣ ਦੇ ਲਈ ਆਪਾਂ ਦੇਖਿਆ ਅਦਾਲਤੀ ਚਾਰਾਜੋਈਆਂ ਵੀ ਹੋਈਆਂ, ਉਸ ਤੋਂ ਬਾਅਦ ਰੋਸ ਧਰਨੇ ਵੀ ਹੋਏ, ਰੋਸ ਮੁਜ਼ਾਹਰੇ ਵੀ ਹੋਏ, ਤੇ ਇਹ ਮਾਮਲਾ ਯੂਐਸ ਦੇ ਸੈਨੇਟਰਸ ਨੇ ਉੱਥੋਂ ਦੀ ਟਰੈਵਲ ਵੀ ਕੀਤਾ। ਪਰ ਟਰੰਪ ਨੇ ਇਹ ਸਟੇਟਮੈਂਟ ਦੇ ਕੇ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਹੈਰਾਨ ਕਰ ਦਿੱਤਾ। ਲੋਕਾਂ ਨੂੰ ਲੱਗਦਾ ਸੀਗਾ ਕਿ ਅਦਾਲਤਾਂ ਨੇ ਤੇ ਕਾਨੂੰਨ ਦੀ ਜਿੱਤ ਹੋਊਗੀ, ਪਰ ਉਹਨਾਂ ਨੇ ਸਾਰੀਆਂ ਜਿਹੜੀਆਂ ਆਸਾਂ ਉਮੀਦਾਂ ਸੀ ਉਹ ਧਰੀਆਂ ਰਹਿ ਗਈਆਂ। ਟਰੰਪ ਅੱਗੇ ਕਹਿੰਦੇ ਨੇ ਕਿ ਉਹ ਉਹਨੂੰ ਵਾਪਸ ਤਾਂ ਲਿਆ ਸਕਦੇ ਨੇ, ਤੇ ਇੱਕ ਫੋਨ ਦੇ ਉੱਤੇ ਉਹ ਕਹਿੰਦਾ ਕਿ ਉਹ ਬੰਦਾ ਜਿਹੜਾ ਵਾਪਸ ਆ ਸਕਦਾ, ਜਾਂ ਉਹਨੂੰ ਵਾਪਸ ਲਿਆਉਣ ਦੇ ਲਈ ਜਦੋਂ ਅਸੀਂ ਲਾ ਇਨਫੋਰਸਮੈਂਟ ਨੂੰ ਕਿਹਾ ਤਾਂ ਉਹ ਲੈ ਆਉਣਗੇ, ਐਡੀ ਕੋਈ ਗੱਲ ਨਹੀਂ ਹੈ। ਪਰ ਕਹਿੰਦੇ ਕਿ ਅਜਿਹਾ ਮੈਂ ਕਰਾਂਗਾ ਨਹੀਂ, ਕਿਉਂਕਿ ਇਹਦੇ ਨਾਲ ਹੋਰ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ, ਉਹਨਾਂ ਦੇ ਵਿੱਚ ਜਿਹੜਾ ਇਹ ਭਾਵਨਾ ਆਊਗੀ ਕਿ ਸਾਨੂੰ ਸ਼ਾਇਦ ਉਹ ਲਿਆ ਸਕਦੇ ਨੇ ਵਾਪਸ। ਉਹ ਕਹਿੰਦੇ ਕਿ ਸਾਡਾ ਨਿਸ਼ਾਨਾ ਤਾਂ ਲੋਕਾਂ ਨੂੰ ਇੱਥੋਂ ਬਾਹਰ ਕੱਢਣਾ ਹੈ। ਅਬਰੀਗੋ ਗਾਰਸੀਆ ਜਿਹੜਾ ਉਹ ਯੂਐਸ ਦੇ ਵਿੱਚ ਐਂਟਰ ਹੋਇਆ ਸੀਗਾ ਇਲੀਗਲ ਤਰੀਕੇ ਦੇ ਨਾਲ ਟੈਕਸਸ ਦੇ ਬਾਰਡਰ ਦੇ ਰਾਹੀਂ 2011 ਦੇ ਵਿੱਚ। 2019 ਦੇ ਵਿੱਚ ਉਹਦੀ ਜਿਹੜੀ ਐਪਲੀਕੇਸ਼ਨ ਸੀ ਉਹਨੂੰ ਐਕਸੈਪਟ ਕੀਤਾ ਗਿਆ, ਤੇ ਉਹਨੂੰ ਜਿਹੜਾ ਅਮਰੀਕਾ ਦੇ ਵਿੱਚ ਜਿਹੜੀਆਂ ਰਿਮੂਵਲ ਪ੍ਰੋਸੀਡਿੰਗ ਸੀਗੀਆਂ ਉਹਦੇ ਵਿੱਚੋਂ ਉਹਨੂੰ ਰਾਹਤ ਮਿਲੀ। ਐਲ ਸੈਲਵਾਡੋਰ ਦਾ ਰਹਿਣ ਵਾਲੇ ਇਸ ਬੰਦੇ ਨੇ ਅਦਾਲਤ ਦੇ ਵਿੱਚ ਜਦੋਂ ਬਿਆਨ ਦਿੱਤੇ ਸੀ ਤਾਂ ਉਹ ਕਹਿੰਦਾ ਸੀਗਾ ਕਿ ਉੱਥੇ ਇੱਕ ਗੈਂਗ ਹੈ ਬਰੀਓ 18, ਜਿਹਦੇ ਤੋਂ ਉਹਨੂੰ ਖਤਰਾ ਹੈ ਐਲ ਸੈਲਵਾਡੋਰ ਦੇ ਵਿੱਚ। ਉੱਥੇ ਇਹਨਾਂ ਦਾ ਮਾੜਾ ਮੋਟਾ ਜਿਹੜਾ ਕਾਰੋਬਾਰ ਸੀਗਾ, ਜਿਵੇਂ ਆਪਾਂ ਰੇਹੜੀਆਂ ਆਮ ਲਾ ਲੈਂਦੇ ਹਾਂ, ਜਿਵੇਂ ਬਰਗਰਾਂ ਦੀਆਂ ਰੇਹੜੀਆਂ ਜਾਂ ਹੋਰ ਜਿਹੜੀਆਂ ਆਪਣਾ ਛੋਟੇ ਜਿਹੜੇ ਕਾਰੋਬਾਰੀ ਹੁੰਦੇ ਨੇ, ਉਸ ਤਰੀਕੇ ਦਾ। ਇਹ ਕਹਿੰਦੇ ਕਿ ਉਹ ਗੈਂਗ ਸਾਨੂੰ ਤੰਗ ਕਰਦਾ ਸੀ। ਉਸ ਤੋਂ ਬਾਅਦ ਇਹ ਬੰਦਾ ਟੈਕਸਸ ਬਾਰਡਰ ਦੇ ਰਾਹੀਂ ਅਮਰੀਕਾ ਦੇ ਵਿੱਚ ਦਾਖਲ ਹੁੰਦਾ, ਤੇ ਇੱਥੇ ਇਹ ਕਲੇਮ ਕਰਦਾ ਕਿ ਉੱਥੇ ਮੇਰੀ ਜਾਨ ਨੂੰ ਖਤਰਾ ਹੈ, ਤੇ ਉਸ ਤੋਂ ਬਾਅਦ ਇਹਨੂੰ ਰਹਿਣ ਦਿੱਤਾ ਜਾਂਦਾ ਹੈ।
ਪਰ ਲੰਘੇ ਦਿਨੀ ਇਸ ਬੰਦੇ ਨੂੰ ਜਿਹੜਾ ਗੈਂਗ ਹੈ MS-13 ਉਸ ਦੇ ਭੁਲੇਖੇ ਇਹਨੂੰ ਡਿਪੋਰਟ ਕਰ ਦਿੱਤਾ ਗਿਆ ਐਲ ਸੈਲਵਾਡੋਰ ਦੇ ਵਿੱਚ, ਤੇ ਉਸ ਤੋਂ ਬਾਅਦ ਇਹਨੂੰ ਵਾਪਸ ਲਿਆਉਣ ਦੇ ਲਈ ਬਹੁਤ ਸਾਰੀਆਂ ਚਾਰਜੋਈਆਂ ਹੋਈਆਂ। ਇੱਥੋਂ ਤੱਕ ਕਿ US ਦੇ ਸੈਨੇਟਰ ਨੇ ਉੱਥੋਂ ਦਾ ਦੌਰਾ ਤੱਕ ਕੀਤਾ, ਪਰ ਉੱਥੋਂ ਦਾ ਵੀ ਪ੍ਰੈਜ਼ੀਡੈਂਟ ਕਹਿੰਦਾ ਕਿ ਅਸੀਂ ਇਹਨੂੰ ਵਾਪਸ ਨਹੀਂ ਭੇਜਣਾ। ਇੱਥੋਂ ਦਾ ਪ੍ਰੈਜ਼ੀਡੈਂਟ ਕਹਿੰਦਾ ਕਿ ਆਪਾਂ ਲਿਆ ਸਕਦੇ ਹਾਂ ਪਰ ਅਸੀਂ ਲਿਆਵਾਂਗੇ ਨਹੀਂ। ਸੋ ਇੱਥੋਂ ਤੁਸੀਂ ਇਹ ਦੇਖ ਲਓ ਕਿ ਉਹਨਾਂ ਦੇ ਜਿਹੜੇ ਇਰਾਦੇ ਨੇ ਉਹ ਸਪਸ਼ਟ ਕਹੇ ਜਾ ਸਕਦੇ ਨੇ, ਉਹਨਾਂ ਦੇ ਇਰਾਦਿਆਂ ਦਾ ਅੰਦਾਜ਼ਾ ਲਾਇਆ ਜਾ ਸਕਦਾ। ਜਿਸ ਮਾਮਲੇ ਦੇ ਵਿੱਚ ਕਾਨੂੰਨ ਦਖਲਅੰਦਾਜ਼ੀ ਦੇ ਰਿਹਾ, ਜਿਸ ਮਾਮਲੇ ਦੇ ਵਿੱਚ ਲਾਅ ਮੇਕਰ ਦਖਲਅੰਦਾਜ਼ੀ ਦੇ ਰਹੇ ਨੇ, ਜਿਸ ਮਾਮਲੇ ਦੇ ਵਿੱਚ ਜਥੇਬੰਦੀਆਂ ਜਿਹੜੀਆਂ ਸੋਸ਼ਲੀ ਵਿਚਰਦੀਆਂ ਨੇ ਉਹ ਅਪੀਲ ਕਰ ਰਹੀਆਂ ਨੇ ਮਾਨਵਤਾ ਦੇ ਆਧਾਰ ਤੇ ਜਾਂ ਹੋਰ ਮਾਮਲਿਆਂ ਦੇ ਆਧਾਰ ਤੇ, ਉਸ ਮਾਮਲੇ ਦੇ ਵਿੱਚ ਵੀ ਉਹ ਟਸ ਤੋਂ ਮੱਸ ਨਹੀਂ ਹੋ ਰਹੇ। ਜੀ ਜੀ ਬਿਲਕੁਲ। ਇਸੇ ਤਰ੍ਹਾਂ ਅੱਜ ਦੀ ਜਿਹੜੀ ਨਿਊਯਾਰਕ ਟਾਈਮ ਆ ਉਹ ਇਹ ਰਿਪੋਰਟ ਕਰ ਰਹੀ ਆ ਕਿ ਪ੍ਰੈਜ਼ੀਡੈਂਟ ਟਰੰਪ ਹੁਣੀ 2026 ਦਾ ਜਿਹੜਾ ਬਜਟ ਪ੍ਰਪੋਜ਼ਲ ਆ ਉਹਦੇ ਵਿੱਚ ਕਾਫੀ ਜ਼ਿਆਦਾ ਕੱਟ ਕਰਨ ਜਾ ਰਹੇ ਹੈਗੇ ਆ, ਜਿਹਦੇ ਵਿੱਚ ਡਿਫੈਂਸ ਦੇ ਵਿੱਚ ਵੀ ਜਿਹੜਾ 163 ਬਿਲੀਅਨ ਡਾਲਰ ਦਾ ਜਿਹੜਾ ਕੱਟ ਆ ਉਹ ਦੱਸਿਆ ਜਾ ਰਿਹਾ ਹੈ। 163 ਬਿਲੀਅਨ ਡਾਲਰ ਦਾ ਕੱਟ ਫੈਡਰਲ ਐਜੂਕੇਸ਼ਨ, ਹੈਲਥ, ਹਾਊਸਿੰਗ ਤੇ ਲੇਬਰ ਪ੍ਰੋਗਰਾਮ ਦੇ ਵਿੱਚ ਹੈਗਾ, ਤਾਂ ਕਿ ਡਿਫੈਂਸ ਦੇ ਉੱਤੇ ਹੋਰ ਪੈਸੇ ਖਰਚੇ ਜਾਣ। ਸੋ ਇਹ ਮੈਂ ਕਰੈਕਟ ਕਰਦਾ, 2026 ਦਾ ਜਿਹੜਾ ਫਿਸਕਲ ਈਅਰ ਆ ਉਹਦੇ ਵਿੱਚ 163 ਬਿਲੀਅਨ ਡਾਲਰ ਦਾ ਕੱਟ ਹੋਊਗਾ ਫੈਡਰਲ ਐਜੂਕੇਸ਼ਨ, ਹੈਲਥ, ਹਾਊਸਿੰਗ, ਲੇਬਰ ਪ੍ਰੋਗਰਾਮਸ ਦੇ ਵਿੱਚ। ਪਰ ਜਿਹੜਾ ਡਿਫੈਂਸ ਸਪੈਂਡਿੰਗ ਆ ਉਹਦੇ ਉੱਤੇ ਹੋਰ ਜਿਹੜਾ ਪੈਸੇ ਲਾਏ ਜਾਣਗੇ। ਕਮੇਟੀ ਫਾਰ ਦਾ ਰਿਸਪੌਂਸੀਬਲ ਫੈਡਰਲ ਬਜਟ ਜੋ ਪ੍ਰਮੋਟ ਕਰਦੀ ਹੈਗੀ ਆ, ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਪ੍ਰੇਜ਼ ਕੀਤੀ ਆ ਵੀ ਉਹ ਇਹ ਜਿਹੜਾ ਕੱਟ ਕਰਨ ਜਾ ਰਿਹਾ, ਤੇ ਦੂਸਰੇ ਪਾਸੇ ਟ੍ਰਿਲੀਅਨ ਡਾਲਰ ਦਾ ਜਿਹੜਾ ਡਿਫੈਂਸ ਬਜਟ ਆ ਉਹ ਪ੍ਰਪੋਜ਼ ਕਰਨ ਜਾ ਰਿਹਾ। 2026 ਦੇ ਵਿੱਚ 1.01 ਟ੍ਰਿਲੀਅਨ ਡਾਲਰ ਦਾ ਜਿਹੜਾ ਬਜਟ ਆ ਉਹ ਡਿਫੈਂਸ ਦਾ ਹੋਊਗਾ। ਇਹ 13% ਜ਼ਿਆਦੇ ਆ ਪਿਛਲੇ ਸਾਲ ਨਾਲੋਂ। ਸੋ ਦੂਸਰੇ ਪਾਸੇ ਤੁਹਾਨੂੰ ਪਤਾ ਹੀ ਆ ਵੀ ਯੂਕਰੇਨ ਤਾਂ ਰਸ਼ੀਆ ਦੀ ਜਿਹੜੀ ਵਾਰ ਲੱਗੀ ਹੋਈ ਹੈਗੀ ਆ, ਉਹਦਾ ਵੀ ਇੱਕ ਕਾਰਨ ਇਸ ਡਿਫੈਂਸ ਬਜਟ ਨੂੰ ਇਨਕਰੀਜ਼ ਕਰਦਾ ਹੈਗਾ। ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਇੱਕ ਸਵੀਡਿਸ਼ ਗਰੁੱਪ ਆ, ਉਹ ਜੋ ਡਾਕੂਮੈਂਟ ਕਰਦਾ ਆਰਮ ਸੇਲਸ ਤੇ ਟਰਾਂਸਫਰ 1996 ਤੋਂ ਲੈ ਕੇ 100 ਮੁਲਕਾਂ ਦੇ ਵਿੱਚ, ਉਹਨਾਂ ਨੇ ਇਹ ਦੱਸਿਆ ਹੈਗਾ ਵੀ ਇਹ ਬਜਟ ਜਿਹੜਾ ਆ ਇਹ ਫਾਇਦੇਮੰਦ ਰਹੂਗਾ। ਇਸੇ ਤਰ੍ਹਾਂ ਨੈਸ਼ਨਲ ਓਸ਼ੀਆਨਿਕ ਤੇ ਐਟਮੋਸਫੇਰਿਕ ਐਡਮਿਨਿਸਟ੍ਰੇਸ਼ਨ, ਉਹਦੇ ਵਿੱਚ ਜਿਹੜਾ ਬਜਟ ਆ ਉਹ 1.5 ਬਿਲੀਅਨ ਡਾਲਰ ਦਾ ਕੱਟ ਕਰਨ ਜਾ ਰਹੇ ਆ ਪ੍ਰੈਜ਼ੀਡੈਂਟ ਟਰੰਪ ਹੁਣੀ। IRS ਇੱਕ ਵੱਡਾ ਮਹਿਕਮਾ ਹੈਗਾ। ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਜਦੋਂ ਉਹ ਜਾਣ ਵਾਲੇ ਸੀ 80 ਬਿਲੀਅਨ ਡਾਲਰ ਉਹਨਾਂ ਨੇ ਕਿਹਾ ਸੀ ਵੀ ਆਪਾਂ IRS ਨੂੰ ਆਉਣ ਵਾਲੇ 10 ਸਾਲਾਂ 'ਚ ਦੇਣ ਜਾ ਰਹੇ ਆ, ਤਾਂ ਕਿ ਜਿਹੜਾ ਪੂਰੇ ਦਾ ਪੂਰਾ ਉਹਨਾਂ ਦਾ ਸਿਸਟਮ ਆ ਉਸ ਨੂੰ ਰਿਵਾਈਟਲਾਈਜ਼ ਕੀਤਾ ਜਾ ਸਕੇ। ਤੇ ਰਿਪਬਲਿਕਨਸ ਹੁਣ ਇਹ ਕਹਿੰਦੇ ਆ ਵੀ ਅਸੀਂ IRS ਦਾ 20% ਬਜਟ ਆ ਉਹ ਕੱਟ ਕਰਨ ਜਾ ਰਹੇ ਹੈਗੇ ਆ। ਇਹਨਾਂ ਨੇ 80 ਬਿਲੀਅਨ ਡਾਲਰ ਤੱਕ ਹੀ ਦੇਣਾ ਸੀ, ਤੇ ਉਹ ਦੂਸਰੇ ਪਾਸੇ 20% ਜਿਹੜਾ ਆ ਉਹ ਕੱਟ ਕਰਨ ਜਾ ਰਹੇ ਹੈਗੇ ਆ। 5 ਟ੍ਰਿਲੀਅਨ ਡਾਲਰ IRS ਟੈਕਸਸ ਦੇ ਵਿੱਚ ਹਰ ਸਾਲ ਲੋਕਾਂ ਤੋਂ ਪੈਸੇ ਇਕੱਠੇ ਕਰਦੀ ਆ, ਜਿਹੜਾ ਕਿ ਬਹੁਤ ਵੱਡਾ ਨੰਬਰ ਹੈਗਾ। ਇਸੇ ਤਰ੍ਹਾਂ ਇੱਕ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਕੰਸੀਡਰ ਕਰ ਰਿਹਾ 12.2 ਬਿਲੀਅਨ ਡਾਲਰ ਦਾ ਜਿਹੜਾ ਪ੍ਰੋਗਰਾਮ ਐਜੂਕੇਸ਼ਨ ਐਂਡ ਚਾਈਲਡ ਕੇਅਰ ਦੇ ਲਈ, ਖਾਸ ਕਰਕੇ ਜਿਹੜੇ ਅਮਰੀਕਾ ਦੇ ਪੂਰੇ ਚਿਲਡਰਨ ਹੈਗੇ, ਜਿਹੜੇ ਗਰੀਬ ਬੱਚੇ ਹੈਗੇ, ਗਰੀਬ ਏਰੀਏ ਦੇ ਵਿੱਚ ਰਹਿੰਦੇ ਹੈਗੇ ਆ, ਉਹਨਾਂ ਦੇ ਲਈ ਇਹ ਜਿਹੜਾ ਇੱਕ ਬਜਟ ਆ ਕ੍ਰੀਏਟ ਕਰਨ ਜਾ ਰਹੇ ਆ। ਇਹ ਕਾਫੀ ਜਿਹੜਾ ਗੁੱਡ ਹੈਗਾ ਆ। ਇਸੇ ਤਰ੍ਹਾਂ ਸਪਲੀਮੈਂਟਲ ਫੂਡ ਪ੍ਰੋਗਰਾਮ, ਜਿਹੜਾ ਇੱਕ ਸਨੈਪ ਪ੍ਰੋਗਰਾਮ ਹੈਗਾ ਆ, ਜਿਹਦੇ ਵਿੱਚ ਫੂਡ ਬੈਂਕਸ ਫੂਡ ਦਿੰਦੀਆਂ ਆ, ਖਾਸ ਕਰਕੇ ਬਜ਼ੁਰਗਾਂ ਨੂੰ ਤੇ ਹੋਰ ਬੱਚਿਆਂ ਨੂੰ ਵੀ, ਉਹਦੇ ਵਿੱਚ ਵੀ ਜਿਹੜੇ ਆ ਕਾਫੀ ਜ਼ਿਆਦਾ ਕੱਟ ਹੋਣ ਜਾ ਰਹੇ ਆ। ਇੱਕ ਜਗ੍ਹਾ ਤਾਂ ਇਹ ਵੀ ਲਿਖਿਆ ਆ ਵੀ ਉਹ ਪ੍ਰੋਗਰਾਮ ਸ਼ਾਇਦ ਐਲੀਮੀਨੇਟ ਹੀ ਕਰ ਦਿੱਤਾ ਜਾਵੇ। ਡਿਪਾਰਟਮੈਂਟ ਆਫ ਐਜੂਕੇਸ਼ਨ, ਡਿਪਾਰਟਮੈਂਟ ਆਫ એનર્ਜੀ ਦਾ ਜਿਹੜਾ 4.7 ਬਿਲੀਅਨ ਡਾਲਰ ਦਾ ਜਿਹੜਾ ਕੱਟ ਆ ਹੋਣ ਜਾ ਰਿਹਾ ਹੈਗਾ, ਇਹ ਵੀ ਕਾਫੀ ਵੱਡਾ ਜਿਹੜਾ ਨੰਬਰ ਹੈਗਾ। ਬਹੁਤ ਸਾਰੇ ਰਿਪਬਲਿਕਨ ਅਨਹੈਪੀ ਵੀ ਆ, ਖੁਸ਼ ਨਹੀਂ ਹੈਗੇ। ਇੱਕ ਸੈਨੇਟਰ ਰੋਜਰ ਵਿਕਰ ਆ ਮਿਸੀਸਿਪੀ ਦੇ, ਚੇਅਰਮੈਨ ਆਰਮ ਸਰਵਿਸਿਜ਼ ਕਮੇਟੀ ਦੇ, ਤੇ ਉਹ ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਤਾਂ ਕੈਂਪੇਨ ਕੀਤੀ ਸੀ ਵੀ ਅਸੀਂ ਸ਼ਾਂਤੀ ਚਾਹੁੰਦੇ ਆ, ਸਾਡਾ ਜਿਹੜਾ ਏਜੰਡਾ ਹੀ ਹੋਊਗਾ ਵੀ ਪੀਸ ਥਰੂ ਸਟਰੈਂਥ ਏਜੰਡਾ, ਪਰ ਹੁਣ ਦੂਸਰੇ ਪਾਸੇ ਤੁਸੀਂ ਡਿਫੈਂਸ ਦਾ ਬਜਟ ਜਿਹੜਾ ਵਧਾਉਣ ਜਾ ਰਹੇ ਹੈਗੇ ਆ। ਸੋ ਇਹ ਤਾਂ ਜੋ ਇਲੈਕਸ਼ਨ ਦੇ ਵਿੱਚ ਕਿਹਾ ਸੀ ਤਾਂ ਹੁਣ ਜਿਹੜੇ ਕਹਿ ਰਹੇ ਆ ਇਹ ਟੋਟਲੀ ਡਿਫਰੈਂਟ ਹੈਗਾ। ਇੱਕ ਹੋਰ ਜਿਹੜਾ ਹੈਲਥ ਕੇਅਰ ਰਿਸਰਚ ਤੇ ਕੁਆਲਿਟੀ ਦਾ, ਉਹਦੇ 'ਚ ਹੁਣ ਜਿਹੜਾ 129 ਮਿਲੀਅਨ ਦਾ ਕੱਟ ਕਰਨ ਜਾ ਰਹੇ ਆ। ਸੋ ਲੋਕਾਂ ਦੀ ਜਿਹੜੀ ਹੈਲਥ ਕੇਅਰ ਰਿਸਰਚ
ਤੇ ਕੁਆਲਿਟੀ, ਜਿਹਦੇ ਉੱਤੇ ਇੰਨੇ ਸਾਇੰਟਿਸਟ ਕੰਮ ਕਰਦੇ ਆ, ਉਹਨਾਂ ਨੂੰ ਜਿਹੜਾ ਕੱਟ ਕਰਨ ਜਾ ਰਹੇ ਹੈਗੇ ਆ। ਸੋ ਇਹ ਜਿਹੜਾ ਕੰਮ ਆ ਕਿਸ ਤਰ੍ਹਾਂ ਚੱਲੂਗਾ। ਇੰਟੀਰੀਅਰ ਡਿਪਾਰਟਮੈਂਟ ਜਿਹੜੀ ਆ, ਉਹ ਮਿਲੀਅਨਸ ਆਫ ਏਕੜਸ ਆਫ ਪਬਲਿਕ ਲੈਂਡ ਤੇ ਪਾਣੀ ਜਿਹੜਾ ਵਾਟਰ ਉਸ ਨੂੰ ਮੈਨੇਜ ਕਰਦੀ ਆ, ਉੱਥੇ ਵੀ 30.5% ਦਾ ਕੱਟ ਹੋਣ ਜਾ ਰਿਹਾ ਹੈਗਾ। ਬਿਊਰੋ ਆਫ ਲੈਂਡ ਮੈਨੇਜਮੈਂਟ ਕੰਜ਼ਰਵੇਸ਼ਨ ਪ੍ਰੋਗਰਾਮ, $198 ਮਿਲੀਅਨ ਦਾ ਜਿਹੜਾ ਕੱਟ ਆ ਉਹਨਾਂ ਦੇ ਵਿੱਚ ਹੋਊਗਾ। ਇਸੇ ਤਰ੍ਹਾਂ $1 ਬਿਲੀਅਨ ਦਾ ਕੱਟ ਖਾਸ ਕਰਕੇ ਬਹੁਤ ਸਾਰੇ ਜਿਹੜੇ ਟਰਾਈਬਲ ਤੇ ਬਿਊਰੋ ਆਫ ਇੰਡੀਅਨ ਅਫੇਅਰਸ ਪ੍ਰੋਗਰਾਮ ਗ੍ਰਾਂਟਸ ਆ, ਉਹਨਾਂ ਦੇ ਵਿੱਚ ਵੀ ਜਿਹੜਾ ਕੱਟ ਹੋਣ ਜਾ ਰਿਹਾ। ਸੋ ਹਰ ਪਾਸੇ ਕੱਟ ਹੀ ਕੱਟ ਜਿਹੜਾ ਹੋਣ ਜਾ ਰਿਹਾ ਹੈਗਾ। ਜੀ ਬਿਲਕੁਲ। ਸੋ ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਦੇ ਉੱਤੇ ਆਪਾਂ ਚਰਚਾ ਕਰਾਂਗੇ, ਖਾਸ ਤੌਰ ਤੇ ਰੀਅਲ ਆਈਡੀ ਦੇ ਨਾਲ ਜੁੜੀ ਇੱਕ ਬੜੀ ਅਹਿਮ ਖਬਰ ਆ, ਉਹਦੇ ਤੇ ਗੱਲਬਾਤ ਕਰਾਂਗੇ। ਸਟਾਕ ਦੇ ਉੱਤੇ ਵੀ ਗੱਲਬਾਤ ਕਰਾਂਗੇ, ਕਿਉਂਕਿ ਅੱਜ ਜਿਹੜਾ ਡਾਓ ਜੋਨ ਆ ਤੇ S&P ਆ, ਉਹਦੇ ਵਿੱਚ ਜਿਹੜੀ ਉਹ ਥੋੜੀ ਜਿਹੀ ਹੱਲਾਸ਼ੇਰੀ ਉਹਨਾਂ ਦੇ ਵਿੱਚ ਦਿਖੀ ਆ। ਟੈਕਸਸ ਬਾਰਡਰ ਦੇ ਨਾਲ ਜੁੜੀ ਇੱਕ ਬੜੀ ਅਹਿਮ ਖਬਰ ਆ, ਤੇ ਇਸ ਤੋਂ ਇਲਾਵਾ ਵਰਲਡ ਦੀਆਂ ਨਾਲ ਜੁੜੀਆਂ ਕਈ ਅਹਿਮ ਖਬਰਾਂ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ। ਵੇਲਾ ਹੋ ਚੱਲਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਹਿੱਸੇ ਦੇ ਨਾਲ, ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸ਼ਾਇਦ ਉਹਨਾਂ ਤੱਕ ਆਵਾਜ਼ ਜੀ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਆਪਣੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਜਿਹੜੇ ਐਕਸਪਰਟਸ ਆ ਉਹ ਹੁਣ ਕੀ ਸੋਚ ਰਹੇ ਆ ਵੀ ਜਿਹੜੀਆਂ ਸਟੋਰਾਂ ਦੇ ਵਿੱਚ ਸ਼ੈਲਫਸ ਆ ਕਦੋਂ ਕੁ ਖਾਲੀ ਹੋਣਗੀਆਂ, ਕਦੋਂ ਕੁ ਉਹ ਜਿਹੜੀਆਂ ਆ ਉਹ ਬਹੁਤ ਘੱਟ ਤੁਹਾਨੂੰ ਜਿਹੜਾ ਸਮਾਨ ਆ ਜਿਹੜਾ ਵੇਚਣ ਵਾਲਾ ਉਹ ਦਿਸੂਗਾ। ਸੋ ਇਹਦੇ ਸੰਬੰਧ ਦੇ ਵਿੱਚ ਕਾਫੀ ਵੱਡਾ ਅੱਜ ਇੱਕ ਆਰਟੀਕਲ ਛਪਿਆ ਆ, ਕਹਿੰਦੇ ਵੀ ਇਹ ਬਹੁਤ ਥੋੜੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ। ਜਦੋਂ ਤੋਂ ਹੀ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਯੂਐਸ ਦੇ ਜਿਹੜੇ ਟੈਰਿਫਸ ਆ ਉਹ ਖਾਸ ਕਰਕੇ ਚਾਈਨਾ ਦੇ ਉੱਤੇ ਲਾਏ ਆ 146% ਤਾਈਂ, ਤੇ ਉਹ ਹੁਣ ਉਹਦਾ ਅਸਰ ਪੈਣਾ ਤੁਸੀਂ ਬਹੁਤ ਜਲਦੀ ਦੇਖੋਗੇ। 145% ਟੈਰਿਫ ਆ ਚਾਈਨਾ ਦੀਆਂ ਚੀਜ਼ਾਂ ਦੇ ਉੱਤੇ ਲੱਗੇ ਹੋਏ ਹੈਗੇ। ਚਾਈਨਾ ਵਾਲਿਆਂ ਨੇ 125% ਅਮਰੀਕਾ ਦੀਆਂ ਚੀਜ਼ਾਂ ਦੇ ਉੱਤੇ ਲਾ ਦਿੱਤੇ ਆ। CBS ਨਿਊਜ਼ ਨੇ ਰਿਪੋਰਟ ਕੀਤਾ ਹੈ ਕਿ ਪੋਰਟ ਆਫ ਲਾਸ ਐਂਜਲਸ ਜਿਹਦੇ ਵਿੱਚ ਲਗਭਗ 40% ਇੰਪੋਰਟਸ ਏਸ਼ੀਆ ਤੋਂ ਆਉਂਦੇ ਆ। ਸੋ ਉਹ ਜਿਹੜੀ ਪਿਛਲੇ ਹਫਤੇ ਦੀ ਸ਼ਿਪਮੈਂਟ ਸੀ 10% ਡਾਊਨ ਆ ਪਿਛਲੇ ਸਾਲ ਨਾਲੋਂ। ਸੋ ਇਹ ਹੋਰ ਵੀ ਨੰਬਰ ਜਿਹੜਾ ਡਾਊਨ ਜਾਊਗਾ। ਇਸੇ ਤਰ੍ਹਾਂ ਇੱਕ ਜਿਹੜੇ ਮੌਲਸਨ ਹਾਰਟ ਫਾਊਂਡਰ ਐਂਡ CEO ਆਫ ਬਾਇਆ ਹਾਰਟ, ਇੱਕ ਐਜੂਕੇਸ਼ਨਲ ਟੁਆਏ ਕੰਪਨੀ ਆ, ਉਹਨਾਂ ਦਾ ਕਹਿੰਦਾ ਸਾਡਾ ਸਮਾਨ ਹੀ ਸਾਰਾ ਚਾਈਨਾ ਤੋਂ ਆਉਂਦਾ ਆ। ਕਹਿੰਦੇ ਵੀ ਅਰਾਊਂਡ ਮਈ 10 ਦੇ ਲਾਗੇ ਛਾਗੇ ਤੁਸੀਂ ਦੇਖੋਗੇ ਵੀ ਬਹੁਤ ਸਾਰਾ ਸਮਾਨ ਨਹੀਂ ਮਿਲੂਗਾ, ਕਿਉਂਕਿ ਇਹ ਮਹੀਨਾ ਡੇਢ ਮਹੀਨਾ ਹੋ ਗਿਆ ਜਦ ਤੋਂ ਇਹ ਗੱਲਬਾਤ ਜਿਹੜੀ ਸ਼ੁਰੂ ਹੋਈ ਆ। ਵੇਅਰ ਹਾਊਸਸ ਨੇ ਕਹਿੰਦੇ ਵੀ ਆਲਰੇਡੀ ਲੇ ਆਫ ਕਰਨੇ ਲੋਕ ਸ਼ੁਰੂ ਕਰ ਦਿੱਤੇ ਹੈਗੇ ਆ। ਤੇ ਜਿਹੜਾ ਟਰੱਕਿੰਗ ਵਰਕ ਇਜ਼ ਗੋਇੰਗ ਟੂ ਡਰਾਈ ਅਪ, ਜੋ ਸਿਚੁਏਸ਼ਨ ਚੱਲ ਰਹੀ ਹੈਗੀ ਆ, ਕਹਿੰਦੇ ਟਰੱਕਿੰਗ ਵਰਕ ਇਜ਼ ਗੋਇੰਗ ਟੂ ਡਰਾਈ ਅਪ, ਵੇਅਰ ਹਾਊਸਸ ਵਿਲ ਸਟਾਰਟ ਡੂਇੰਗ ਲੇ ਆਫ, ਕਿਉਂਕਿ ਲੇਬਰ ਚਾਹੀਦੀ ਨਹੀਂ ਅਨਲੋਡ ਕੰਟੇਨਰਸ। ਤੇ ਕੁਝ ਜਿਹੜੇ ਪ੍ਰੋਡਕਟਸ ਆ ਉਹ ਸਟਾਕ ਦੇ ਵਿੱਚ ਰੱਖ ਲਏ ਆ ਬਹੁਤ ਸਾਰੇ ਜਿਹੜੇ ਰੀਟੇਲਰਸ ਉਹਨਾਂ ਨੇ, ਪਰ ਉਹ ਵੀ ਕਿੰਨਾ ਕੁ ਚਿਰ ਜਿਹੜੇ ਆ ਉਹ ਚੱਲਣਗੇ। ਸੋ ਸਿਚੁਏਸ਼ਨ ਜਿੱਦਾਂ ਲੋਕਡਾਊਨ ਆ ਉਸ ਹਿਸਾਬ ਦੀ ਜਿਹੜੀ ਆਉਣ ਵਾਲੀ ਹੈਗੀ ਆ। ਕਹਿੰਦੇ ਭਈ ਜਦੋਂ ਤੁਹਾਡਾ ਇੱਕ ਵਾਰੀ ਸ਼ਟਡਾਊਨ ਹੋ ਜਾਏ ਫਿਰ ਕਾਫੀ ਲੰਮਾ ਸਮਾਂ ਲੱਗਦਾ ਹੈਗਾ ਉਸ ਨੂੰ ਸੇਮ ਪੋਜੀਸ਼ਨ ਦੇ ਉੱਤੇ ਆਉਣ ਦੇ ਲਈ। ਪੋਰਟ ਆਫ ਲਾਸ ਐਂਜਲਸ ਦੇ ਐਗਜ਼ੀਕਿਊਟਿਵ ਡਾਇਰੈਕਟਰ ਯੂਜੀਨ ਸਿਰੋਕਾ, ਉਹਨਾਂ ਨੇ CBS ਨੂੰ ਇਹ ਦੱਸਿਆ ਭਈ ਰਿਟੇਲਰਸ ਨੇ ਸਟਾਕ ਪਾਈਲ ਤਾਂ ਕਰ ਲਈ ਆ ਕਾਫੀ ਇਨਵੈਂਟਰੀ ਪਿਛਲੇ ਮਹੀਨਿਆਂ ਦੇ ਵਿੱਚ, ਪਰ ਆਉਣ ਵਾਲੇ ਸਮਰ ਦੇ ਵਿੱਚ, ਗਰਮੀਆਂ ਚ ਆਉਣ ਵਾਲੀਆਂ ਹੀ ਆ, ਸਮਰ ਹੀ ਆ ਹੁਣ ਆਲਮੋਸਟ, ਤੇ ਤੁਸੀਂ ਕਹਿੰਦੇ ਦੇਖੋਗੇ ਬਹੁਤ ਸਾਰੇ ਜਿਹੜੇ ਪ੍ਰੋਡਕਟਸ ਆ ਉਹ ਆਊਟ ਆਫ ਸਟਾਕ ਆਉਣਗੇ। ਇਹ ਅੱਜ ਕਾਫੀ ਵੱਡਾ ਜਿਹੜਾ ਆਰਟੀਕਲ ਆ ਇਹ ਛਪਿਆ ਹੈਗਾ ਵੀ ਐਕਸਪਰਟਸ ਰਿਵੀਲ ਐਗਜ਼ੈਕਟ ਡੇਟ ਟੂ ਐਕਸਪੈਕਟ ਐਮਪਟੀ ਸ਼ੈਲਫਸ ਇਨ ਸਟੋਰਸ। ਜੀ ਬਿਲਕੁਲ। ਅਗਲੀ ਗੱਲ ਕਰੀਏ ਰੀਅਲ ਆਈਡੀ ਦੀ। ਰੀਅਲ ਆਈਡੀ ਨੂੰ ਲੈ ਕੇ ਆਪਾਂ ਲੰਘੇ ਦਿਨਾਂ ਦੇ ਵਿੱਚ ਕਿਹੜੇ ਬਦਲਾਅ ਕੀਤੇ ਗਏ ਨੇ, ਉਹਦੀ ਲੋੜ ਕਿੱਥੇ ਕਿੱਥੇ ਹੈ ਤੇ ਕਿਉਂ ਤੁਹਾਨੂੰ ਜ਼ਰੂਰੀ ਹੈ, ਇਹਦੇ ਬਾਬਤ ਆਪਾਂ ਪ੍ਰੋਗਰਾਮ ਦੇ ਵਿੱਚ ਦੱਸਿਆ ਸੀਗਾ। ਹੁਣ ਰੀਅਲ ਆਈਡੀ ਨੂੰ ਲੈ ਕੇ ਜਿਹੜੇ ਅਮਰੀਕਨ ਨੇ ਉਹ ਬਹੁਤ ਜ਼ਿਆਦਾ ਸਟਰਗਲ ਕਰ ਰਹੇ ਨੇ। ਬਹੁਤ ਸਾਰੇ ਲੋਕ ਨੇ ਜਿਹੜੇ ਆਨਲਾਈਨ ਕਰਾਉਣਾ ਚਾਹੁੰਦੇ ਨੇ ਜਾਂ ਅਪਲਾਈ ਕਰਨਾ ਚਾਹੁੰਦੇ ਨੇ, ਉਹ ਕਹਿੰਦੇ ਕਿ ਅਸੀਂ ਰਾਤਾਂ ਨੂੰ ਜਾਗ ਕੇ ਵੀ ਜਿਹੜਾ ਲੌਗਇਨ ਕੀਤਾ ਪਰ ਫਿਰ ਵੀ ਨਹੀਂ ਸਾਨੂੰ ਸਫਲਤਾ ਹਾਸਲ ਹੋਈ। ਕਈ ਕਹਿੰਦੇ ਕਿ ਸਾਨੂੰ ਇੱਕ ਦਿਨ ਵੀ DMV ਨਹੀਂ ਮਿਲਿਆ ਤੇ ਫਿਰ ਅਸੀਂ ਅਗਲੇ ਹੋਰ ਆਫਿਸ ਗਏ, ਉੱਥੇ ਵੀ ਸਾਡੀ ਗੱਲ ਜਿਹੜੀ ਨਹੀਂ ਬਣੀ। ਬਹੁਤ ਸਾਰੇ ਲੋਕ ਨੇ ਜਿਹੜੇ ਕਿ ਹੁਣ ਰੀਅਲ ਆਈਡੀ ਜਿਹੜਾ ਫੈਡਰਲੀ ਰਿਕੋਗਨਾਈਜ਼ਡ ਜਿਹੜਾ ਡਾਕੂਮੈਂਟ ਮੰਨਿਆ ਜਾਂਦਾ, ਤੇ ਜੇ ਤੁਸੀਂ ਡੋਮੈਸਟਿਕ ਫਲਾਈਟਸ ਦੇ ਵਿੱਚੋਂ ਜਾਂ ਹੋਰ ਕਿਤੇ ਤੁਸੀਂ ਜਾਣਾ ਤਾਂ ਉਹ ਇੱਕ ਅਜਿਹਾ ਡਾਕੂਮੈਂਟ ਹੈ ਜਿੱਥੋਂ ਤੁਹਾਡੀ ਪਛਾਣ ਕੀਤੀ ਜਾ ਸਕਦੀ, ਜਿਹੜਾ ਜ਼ਰੂਰੀ ਕੀਤਾ ਗਿਆ ਇਸ ਟਾਈਮ।
ਇਸ ਟਾਈਮ ਦੱਸਦੇ ਆ ਕਿ ਜਿਹੜੇ ਨਿਊ ਜਰਸੀ ਦੇ ਲੋਕ ਨੇ, ਜਿੱਥੇ 17% ਲੋਕਾਂ ਕੋਲੇ ਸਟੇਟ ਇਸ਼ੂ ਆਈਡੀ ਆ ਤੇ ਰੀਅਲ ਆਈਡੀ ਜਿਹੜੀ ਉਹ ਤੋਂ ਬਹੁਤ ਘੱਟ ਲੋਕਾਂ ਕੋਲੇ ਆ। CBS ਦੀ ਇੱਕ ਨਿਊਯਾਰਕ ਟਾਈਮਜ਼ ਨੇ ਇੱਕ ਰਿਪੋਰਟ ਛਾਪੀ, ਉਹਦੇ ਵਿੱਚ ਉਹਨਾਂ ਨੇ ਹਵਾਲਾ ਦਿੱਤਾ CBS ਨਿਊਜ਼ ਦਾ। ਉਹ ਕਹਿੰਦੇ ਕਿ ਇਹ ਦੱਸਿਆ ਜਾ ਰਿਹਾ ਕਿ ਬਹੁਤ ਸਾਰੇ ਲੋਕ ਜਿਹੜਾ ਇਹਦੇ ਲਈ ਅਪਲਾਈ ਨਹੀਂ ਕਰਦੇ, ਪਰ ਹੁਣ ਉਹਨਾਂ ਨੂੰ ਖਿੱਚ ਪਈ ਹੋਈ ਆ, ਹੁਣ ਉਹਨਾਂ ਨੂੰ ਕਾਹਲ ਹੋਈ ਪਈ ਆ, ਹੁਣ ਉਹਨਾਂ ਨੂੰ ਇਸ ਗੱਲ ਦੀ ਜਿਹੜੀ ਆ ਲੋੜੋਂ ਜ਼ਿਆਦਾ ਉਹ ਤੇਜ਼ੀ ਦਿਖਾ ਰਹੇ ਨੇ ਕਿ ਉਹਨਾਂ ਨੂੰ ਕਦੋਂ ਰੀਅਲ ਆਈਡੀ ਮਿਲੂਗੀ। ਮੈਲਿਸਾ ਸੁਜ਼ੂਕੋ ਨੇ, ਜਿਹੜੇ ਕਿ 26 ਸਾਲ ਦੇ ਨੇ, ਨਿਊ ਜਰਸੀ ਦੇ ਰਹਿਣ ਵਾਲੇ ਨੇ। ਉਹ ਕਹਿੰਦੇ ਕਿ ਮੈਂ ਅੱਧੀ ਰਾਤ ਤੱਕ ਟਰਾਈ ਕਰਦੀ ਰਹੀ ਤੇ ਉਸ ਤੋਂ ਬਾਅਦ ਕਹਿੰਦੇ ਕਿ ਮੇਰਾ ਇੱਕ ਦੋਸਤ ਆ ਤੇ ਉਹਦੀ ਕਹਿੰਦੇ ਏਜੰਸੀ ਹੈ, ਕੋਈ ਵੈਬਸਾਈਟ ਦੇ ਉੱਤੇ ਉਹ ਕੰਮ ਕਰਦਾ। ਕਹਿੰਦੇ ਕਿ ਮਿਡਨਾਈਟ ਮੈਨੂੰ ਚਾਂਸ ਮਿਲਿਆ ਕਿ ਮੈਂ ਲੌਗਡ ਇਨ ਕੀਤਾ ਮਿਡਨਾਈਟ ਦੇ ਵਿੱਚ, ਤੇ ਉਸ ਤੋਂ ਬਾਅਦ ਮੈਂ ਇਹਦੇ ਲਈ ਅਪਲਾਈ ਕੀਤਾ ਤੇ ਉਸ ਤੋਂ ਬਾਅਦ ਅਪਾਇੰਟਮੈਂਟ ਜਿਹੜੀ ਹਾਸਲ ਹੋਈ। ਇਸ ਟਾਈਮ ਹਾਲਾਤ ਇਹ ਬਣੇ ਹੋਏ ਨੇ ਕਿ ਲੋਕਾਂ ਨੂੰ ਅਪਾਇੰਟਮੈਂਟਸ ਨਹੀਂ ਮਿਲ ਰਹੀਆਂ। ਜਿਹੜੀਆਂ ਮੋਟਰ ਵਹੀਕਲ ਦੇ ਆਫਿਸਿਸ ਨੇ ਉਹ ਇਸ ਟਾਈਮ ਖੱਚੋ ਖੱਚ ਭਰੇ ਹੋਏ ਨੇ ਨਿਊਯਾਰਕ ਦੇ ਵਿੱਚ। ਖਾਸ ਕਰਕੇ ਇੱਥੇ 43% ਲੋਕਾਂ ਕੋਲੇ ਸਟੇਟ ਇਸ਼ੂ ਆਈਡੀ ਕਾਰਡ ਆ, ਰੀਅਲ ਆਈਡੀ ਬਹੁਤ ਘੱਟ ਲੋਕਾਂ ਕੋਲੇ ਆ। ਮੇਨ ਦੇ ਵਿੱਚ 27% ਲੋਕ ਨੇ ਜਿੱਥੇ ਰੀਅਲ ਆਈਡੀ ਆ, ਪੈਂਸਿਲਵੇਨੀਆ ਜਾਂ ਹੋਰ ਅਜਿਹੀਆਂ ਬਹੁਤ ਸਾਰੀਆਂ, ਕਹਿੰਦੇ ਕਿ 30 ਸਟੇਟਾਂ ਨੇ ਜਿੱਥੇ ਕਦੇ ਲੋਕਾਂ ਨੇ ਇਹਨੂੰ ਗੰਭੀਰਤਾ ਦੇ ਨਾਲ ਲਿਆ ਹੀ ਨਹੀਂਗਾ, ਕਦੇ ਇਹਦੇ ਉੱਤੇ ਕੋਈ ਜਿਹੜੀ ਤਵੱਕੋਂ ਕੀਤੀ ਨਹੀਂ, ਜਾਂ ਤਵੱਜੋ ਨਹੀਂ ਦਿੱਤੀ ਕਿ ਰੀਅਲ ਆਈਡੀ ਵੀ ਕੋਈ ਇਸ ਤਰ੍ਹਾਂ ਦਾ ਕੋਈ ਡਾਕੂਮੈਂਟ ਆ ਜਿਹੜਾ ਤੁਹਾਨੂੰ ਲੈ ਲੈਣਾ ਚਾਹੀਦਾ। 70% ਲੋਕ ਕਹਿੰਦੇ ਕਿ ਇਹ ਕੰਪਲੇਂਟ ਕਰ ਰਹੇ ਨੇ ਕਿ ਰੀਅਲ ਆਈਡੀ ਹੁਣੇ ਜ਼ਰੂਰੀ ਕੀਤੀ ਗਈ ਹੈ ਤੇ 30 ਸਟੇਟਾਂ ਦੇ ਵਿੱਚ ਲੋਕਾਂ ਨੂੰ ਇਸ ਨੂੰ ਹਾਸਲ ਕਰਨ ਦੇ ਲਈ ਹੁਣ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਤੇ ਲੋਕਾਂ ਨੂੰ ਇਹ ਹੈ ਕਿ ਹੁਣ ਕਿਵੇਂ ਨਾ ਕਿਵੇਂ ਆਪਾਂ ਜਿਹੜਾ ਇਹਨੂੰ ਹਾਸਲ ਕਰ ਲਈਏ। ਨਿਊ ਜਰਸੀ ਨੇ ਹਾਲ ਹੀ ਕੁਝ ਦਿਨਾਂ ਦੇ ਵਿੱਚ 23,000 ਨਵੀਆਂ ਰੀਅਲ ਆਈਡੀ ਜਿਹੜੀਆਂ ਨੇ ਉਹ ਇਸ਼ੂ ਕੀਤੀਆਂ ਨੇ ਇੱਕ ਹਫ਼ਤੇ ਦੇ ਵਿੱਚ। ਪਰ ਉਹ ਕਹਿੰਦੇ ਕਿ ਹੁਣ ਲਗਾਤਾਰ ਹਜ਼ਾਰਾਂ ਐਪਲੀਕੇਸ਼ਨ ਆ ਰਹੀਆਂ ਨੇ ਜਾਂ ਅਪਾਇੰਟਮੈਂਟਸ ਮੰਗੀਆਂ ਜਾ ਰਹੀਆਂ ਨੇ ਆਨਲਾਈਨ ਆ ਕੇ, ਜਿਹੜੀਆਂ ਕਿ ਆਨਲਾਈਨ ਸਕੈਜੂਲਿੰਗ ਜਿਹੜਾ ਇਹਨਾਂ ਦਾ ਟੂਲ ਆ ਉਹ ਵੀ ਜਵਾਬ ਦੇ ਗਿਆ। ਐਮਰਜੈਂਸੀ ਇਹਨਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਅਸੀਂ ਰੀਅਲ ਆਈਡੀ ਨੂੰ ਐਮਰਜੈਂਸੀ ਇਸ਼ੂਐਂਸ ਜਿਹੜਾ ਪ੍ਰੋਗਰਾਮ ਆ ਉਹਦੇ ਤਹਿਤ ਹੁਣ ਜਿਹੜੀ ਆ ਉਹ ਤੁਹਾਨੂੰ ਦੇ ਦਿਆਂਗੇ ਤੇ ਕੋਈ ਡਾਕੂਮੈਂਟ ਇਹ ਜਾਂ ਦੇ ਸਕਦੇ ਹਾਂ ਜਿਹੜਾ ਜਾਰੀ ਕਰ ਸਕਦੇ, ਜਿਹਦੇ ਨਾਲ ਪਤਾ ਲੱਗੇ ਕਿ ਤੁਸੀਂ ਵਾਕਈ ਰੀਅਲ ਆਈਡੀ ਲੈਣ ਵਾਲੀ ਜਿਹੜੀ ਲਾਈਨ ਆ ਉਹਦੇ ਵਿੱਚ ਤੁਸੀਂ ਲੱਗੇ ਹੋਏ ਹੋ। ਸੋ ਇਸ ਤਰ੍ਹਾਂ ਬਹੁਤ ਜਿਹੜੀ ਬੜੀ ਵੱਡੀ ਤੇ ਡਿਟੇਲਡ ਰਿਪੋਰਟ ਆ। ਉਹ ਕਹਿੰਦੇ ਕਿ 2019 ਦੇ ਵਿੱਚ ਕੁਝ 100 ਲੋਕਾਂ ਨੇ ਨਿਊ ਜਰਸੀ ਦੇ ਵਿੱਚ ਖਾਸ ਕਰਕੇ ਉਹਨਾਂ ਨੇ ਜਿਹੜਾ ਰੀਅਲ ਆਈਡੀ ਦੀ ਐਪਲੀਕੇਸ਼ਨ ਦਿੱਤੀ ਸੀਗੀ ਤੇ 80% ਉਹ ਲੋਕ ਸੀਗੇ ਜਿਨ੍ਹਾਂ ਨੇ ਲਾਇਸੈਂਸ ਲੈ ਲਿਆ, ਪਰ ਉਹਨਾਂ ਨੇ ਕਦੇ ਵੀ ਰੀਅਲ ਆਈਡੀ ਦਾ ਜਿਹੜਾ ਬਿੰਦੂ ਸੀਗਾ, ਜਿਹੜਾ ਕਾਲਮ ਸੀਗਾ, ਉਹਦੇ ਕਦੇ ਕਲਿੱਕ ਹੀ ਨਹੀਂ ਕੀਤਾ ਸੀਗਾ ਇਸ ਤੋਂ ਪਹਿਲਾਂ। ਜੀ ਅਗਲੀ ਖਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਨਾਲ ਆ। ਕੈਨੇਡਾ ਦੇ ਵਿੱਚ ਜਿਹੜੇ ਕਿੰਗ ਚਾਰਲਸ ਆ ਉਹ ਕੈਨੇਡਾ ਦੀ ਜਿਹੜੀ ਪਾਰਲੀਮੈਂਟ ਆ ਉਸ ਨੂੰ ਓਪਨ ਕਰਨ ਆ ਰਹੇ ਆ। ਉਸ ਟਾਈਮ ਦੇ ਉੱਤੇ ਜਿਸ ਟਾਈਮ ਦੇ ਉੱਤੇ ਜਿਹੜੇ ਪ੍ਰਾਈਮ ਮਿਨਿਸਟਰ ਕਾਰਨੀ ਆ ਉਹ ਕਹਿ ਰਹੇ ਆ ਕਿ ਸਾਨੂੰ ਪ੍ਰੈਜ਼ੀਡੈਂਟ ਟਰੰਪ ਹੋਣੀ ਪੂਰੀ ਥ੍ਰੈਟਸ ਦੇ ਰਹੇ ਹੈਗੇ ਆ, ਖਾਸ ਕਰਕੇ ਅਨੈਕਸ ਕਰਨ ਦੀਆਂ ਵੀ ਜੀ ਕੈਨੇਡਾ ਅਮਰੀਕਾ ਦੇ ਵਿੱਚ ਆ ਜਾ, ਤੇ ਦੂਜਾ ਟੈਰਿਫਸ ਨੂੰ ਲੈ ਕੇ। ਇਹ ਕਿੰਗ ਚਾਰਲਸ ਉਹਨਾਂ ਨੇ ਜਿਹੜਾ ਇਨਵੀਟੇਸ਼ਨ ਆ ਉਹ ਐਕਸੈਪਟ ਕਰ ਲਿਆ। ਕੈਨੇਡਾ ਦੀ ਪਾਰਲੀਮੈਂਟ 27 ਮਈ ਨੂੰ ਜਿਹੜਾ ਇਹ ਕਹਿੰਦੇ ਕਿ ਹਿਸਟੋਰਿਕ ਓਨਰ ਹੋਊਗਾ, ਇਹ ਉੱਥੇ ਦੇ ਜਿਹੜੇ ਰਾਜੇ ਆ ਇੰਗਲੈਂਡ ਦੇ ਉਹਨਾਂ ਨੇ ਇਹ ਕਿਹਾ। ਦੂਸਰੇ ਪਾਸੇ ਮਾਰਕ ਕਾਰਨੀ ਹੁਣੀ ਅਗਲੇ ਹਫ਼ਤੇ ਸਾਡੇ ਜਿਹੜੇ ਪ੍ਰੈਜ਼ੀਡੈਂਟ ਆ ਡੋਨਲਡ ਟਰੰਪ ਉਹਨਾਂ ਨੂੰ ਮਿਲਣ ਜਾ ਰਹੇ ਹੈਗੇ ਆ। ਸੋ ਨਿਊਯਾਰਕ ਟਾਈਮ ਨੇ ਅੱਜ ਇੱਕ ਓਪੀਨੀਅਨ ਆਰਟੀਕਲ ਛਾਪਿਆ ਹੈਗਾ ਵੀ ਦ ਵਰਲਡ ਇਜ਼ ਵਾਚਿੰਗ ਕੈਨੇਡਾ, ਕੈਨੇਡਾ ਨੂੰ ਦੁਨੀਆ ਵਾਚ ਕਰ ਰਹੀ ਹੈਗੀ ਆ। ਇਸ ਹਫ਼ਤੇ ਕੈਨੇਡਾ ਦੀ ਲਿਬਰਲ ਪਾਰਟੀ ਇੱਕ ਵਾਰੀ ਫੇਰ ਚੌਥੀ ਵਾਰੀ ਜਿੱਤ ਗਈ ਹੈਗੀ ਆ। ਤੇ ਕਹਿੰਦੇ ਵੀ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੇ ਕੋਲ ਬੜਾ ਘੱਟ ਸਮਾਂ ਆ ਆਪਣੀ ਜਿੱਤ ਨੂੰ ਸੈਲੀਬ੍ਰੇਟ ਕਰਨ ਦਾ, ਕਿਉਂਕਿ ਜਿਸ ਟਾਈਮ ਦੇ ਉੱਤੇ ਜਸਟਿਨ ਟਰੂਡੋ ਹੁਣੀ ਜਿੱਤੇ ਸੀ ਉਹਨਾਂ ਨੇ ਸਨੀ ਵੇਜ਼ ਮਾਈ ਫਰੈਂਡ ਸਨੀ ਵੇਜ਼ ਕਰਕੇ ਕਿਹਾ ਸੀ। ਉਸ ਟਾਈਮ ਤੇ ਸਿਚੁਏਸ਼ਨ ਟੋਟਲੀ ਡਿਫਰੈਂਟ ਸੀਗੀ। ਹੁਣ ਜਿਹੜੀ ਸਿਚੁਏਸ਼ਨ ਆ ਆਪਣੇ ਗੁਆਂਢੀ ਮੁਲਕ ਕੈਨੇਡਾ ਦੀ ਜਿਹੜੀ ਅਮਰੀਕਾ ਦੇ ਨਾਲ ਆ ਉਹ ਰਿਲੇਸ਼ਨ ਵਾਲੇ ਗੁੱਡ ਨਹੀਂ ਹੈਗੇ, ਖਾਸ ਕਰਕੇ ਟੈਰਿਫਸ ਨੂੰ ਲੈ ਕੇ ਵੀ। ਪਰ ਕਹਿੰਦੇ ਵੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਸੀ ਉਹ ਜਸਟਿਨ ਟਰੂਡੋ ਨੂੰ ਬੜਾ ਨਹੀਂ ਪਸੰਦ ਕਰਦੇ ਸੀ। ਹੋ ਸਕਦਾ ਜਿਹੜੇ ਮਾਰਕ ਕਾਰਨੀ ਆ ਉਹਨਾਂ ਦੇ ਨਾਲ ਕੋਈ ਨਾ ਕੋਈ ਜਿਹੜੀ ਡੀਲ ਆ ਉਹ ਬਣਾ ਲੈਣ। ਜਦੋਂ ਟਰੰਪ ਉਹਨਾਂ ਨੇ ਵਧਾਈਆਂ ਵੀ ਦਿੱਤੀਆਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੂੰ, ਤੇ ਉਹਦੇ ਵਿੱਚ ਉਹਨਾਂ ਨੇ ਦੁਬਾਰਾ ਕੀ ਇਹ ਗੱਲ ਨਹੀਂ ਮੈਂਸ਼ਨ ਕੀਤੀ 51st ਸਟੇਟ ਦੀ। ਮਾਰਕ ਕਾਰਨੀ ਉਹਨਾਂ ਨੇ ਇਹ ਕਿਹਾ ਸਾਡੇ ਅਲੱਗ ਮੁਲਕ ਆ, ਅਸੀਂ ਆਜ਼ਾਦ ਮੁਲਕ ਹੈਗੇ ਆ, ਪਰ ਰਲ ਕੇ ਅਸੀਂ ਜਿਹੜਾ ਕੰਮ ਕਰਨਾ ਚਾਹੁੰਦੇ ਆ, ਜਿਸ ਤਰ੍ਹਾਂ ਅਸੀਂ ਵਧੀਆ ਗੁਆਂਢੀ ਹੈਗੇ ਆ। ਸੋ ਇਹ ਉਹਨਾਂ ਨੇ ਇੱਕ ਆਪਣਾ ਜੋ ਭਾਸ਼ਣ ਵੀ ਜਦੋਂ ਦਿੱਤਾ ਸੀ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਅਮਰੀਕਾ ਆ ਉਹ ਕਦੇ ਵੀ ਸਾਨੂੰ ਕੰਟਰੋਲ ਨਹੀਂ ਕਰ ਸਕਦਾ, ਕਦੇ ਵੀ ਸਾਨੂੰ ਆਪਣੇ ਵਿੱਚ ਅਨੈਕਸ ਨਹੀਂ ਕਰ ਸਕਦਾ ਹੈਗਾ। ਸੋ ਹੁਣ ਦੁਨੀਆ ਆ ਉਹ ਵਾਚ ਕਰ ਰਹੀ ਆ ਵੀ ਕੈਨੇਡਾ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦਾ ਮੁਲਕ ਹੋਊਗਾ।
ਕੈਨੇਡਾ ਦੇ ਚੁਣੇ ਹੋਏ ਨਵੇਂ ਜਿਹੜੇ ਪ੍ਰਾਈਮ ਮਿਨਿਸਟਰ ਆ, ਉਹਨਾਂ ਦਾ, ਕਿਉਂਕਿ ਉਹ ਬੈਂਕਾਂ ਨੂੰ ਹੈਡ ਕਰਦੇ ਰਹੇ ਆ, ਬੈਂਕ ਆਫ ਇੰਗਲੈਂਡ ਨੂੰ ਹੈਡ ਕੀਤਾ ਆ, ਉਹਨਾਂ ਦੇ ਯੂਰਪੀਅਨ ਯੂਨੀਅਨ ਮੁਲਕਾਂ ਦੇ ਨਾਲ ਕਾਫੀ ਵਧੀਆ ਰਿਲੇਸ਼ਨ ਆ। ਕਹਿੰਦੇ ਵੀ ਹੋ ਸਕਦਾ ਜੇ ਅਮਰੀਕਾ ਦੇ ਨਾਲ ਰਿਲੇਸ਼ਨ ਗੁੱਡ ਵੀ ਬਣੇ ਤੇ ਉਹ ਯੂਰਪੀਅਨ ਯੂਨੀਅਨ, ਚਾਈਨਾ ਤੇ ਮੈਕਸੀਕੋ ਦੇ ਨਾਲ ਜਿਹੜਾ ਆ ਵਧੀਆ ਰਿਲੇਸ਼ਨ ਬਣਾ ਸਕਦੇ ਹੈਗੇ ਆ, ਕਿਉਂਕਿ ਉਹ ਆਕਸਫੋਰਡ ਯੂਨੀਵਰਸਿਟੀ ਦੇ ਪੜ੍ਹੇ ਲਿਖੇ ਵਧੀਆ ਪ੍ਰਾਈਮ ਮਿਨਿਸਟਰ ਹੈਗੇ ਆ। ਇਸੇ ਕਰਕੇ ਉਹਨਾਂ ਨੂੰ ਜਿਹੜੀਆਂ ਵੋਟਸ ਵੀ ਆ ਬਹੁਤ ਜ਼ਿਆਦਾ ਮਿਲੀਆਂ ਹੈਗੀਆਂ। ਤੇ ਕੈਨੇਡਾ ਨੇ 100% ਤੋਂ ਵੱਧ ਦਾ ਜਿਹੜਾ ਟੈਰਿਫ ਆ ਉਹ ਚਾਈਨੀਜ਼ ਮੇਡ ਇਲੈਕਟ੍ਰਿਕ ਵਹੀਕਲ ਦੇ ਉੱਤੇ ਵੀ ਲਾਇਆ ਹੈਗਾ। 25% ਉਹਨਾਂ ਨੇ ਸਟੀਲ ਤੇ ਐਲੂਮੀਨੀਅਮ ਦੇ ਉੱਤੇ ਲਾਇਆ ਹੈਗਾ, ਤੇ ਇਸੇ ਤਰ੍ਹਾਂ 25% ਉਹਨਾਂ ਨੇ ਸੀ ਫੂਡ ਤੇ ਪੋਰਕ ਦੇ ਉੱਤੇ ਲਾਇਆ ਹੈਗਾ ਆ, ਕਿਉਂਕਿ ਜਿਹੜੇ ਫਾਰਮਰਸ ਆ ਉਹ ਵੈਸਟਰਨ ਕੈਨੇਡਾ ਦੇ ਵਿੱਚ ਹਰਟ ਹੋ ਰਹੇ ਹੈਗੇ ਆ। ਡਿਪਲੋਮੈਟਿਕ ਰਿਲੇਸ਼ਨ ਕੈਨੇਡਾ ਤੇ ਇੰਡੀਆ ਦੇ ਵੀ ਵਰਸਟ ਹੈਗੇ ਆ। ਆਪਾਂ ਨੂੰ ਪਤਾ ਹੀ ਆ ਵੀ ਬਹੁਤ ਸਾਰੇ ਜਿਹੜੇ ਡਿਪਲੋਮੈਟਸ ਆ ਉਹ ਇੱਥੋਂ ਕੱਢ ਦਿੱਤੇ ਗਏ ਸੀ ਜਿਸ ਟਾਈਮ ਦੇ ਉੱਤੇ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦਾ ਕਤਲ ਕੀਤਾ ਗਿਆ ਸੀ, ਤੇ ਸ਼ਰੇਆਮ ਜਸਟਨ ਟਰੂਡੋ ਹੋਣਾ ਨੇ ਕਿਹਾ ਸੀ ਵੀ ਇਹ ਭਾਰਤ ਸਰਕਾਰ ਦਾ ਹੱਥ ਹੈਗਾ ਆ। ਸੋ ਇੰਡੀਆ ਦੀ ਸਰਕਾਰ ਵੀ, ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਹੋਣਾ ਨੇ ਵੀ ਵਧਾਈਆਂ ਦਿੱਤੀਆਂ ਹੈਗੀਆਂ ਨਵੇਂ ਪ੍ਰਾਈਮ ਮਿਨਿਸਟਰ ਨੂੰ, ਤੇ ਉਹ ਵੀ ਕਹਿੰਦੇ ਆ ਵੀ ਅਸੀਂ ਰਲ ਕੇ ਕੰਮ ਕਰਨ ਨੂੰ ਤਿਆਰ ਹੈਗੇ ਆ। ਸੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੇ ਕੋਲ ਕਾਫੀ ਔਖੇ ਕੰਮ ਆ ਇਸ ਵੇਲੇ ਕਰਨ ਦੇ ਲਈ, ਕਿਉਂਕਿ ਬਹੁਤ ਸਾਰੇ ਮੁਲਕਾਂ ਦੇ ਨਾਲ ਰਿਲੇਸ਼ਨ ਗੁੱਡ ਨਹੀਂ, ਤੇ ਕੈਨੇਡਾ ਦੀ ਜਿਹੜੀ ਇਕੋਨਮੀ ਆ ਉਹ ਬਹੁਤ ਬੈਡ ਆ। ਕਹਿੰਦੇ ਇਸ ਸਾਲ ਕੈਨੇਡਾ ਦੇ ਵਿੱਚ 100% ਚਾਂਸ ਆ ਵੀ ਰਿਸੈਸ਼ਨ ਆਊਗਾ, ਕਿਉਂਕਿ ਜੌਬਸ ਹੈ ਨਹੀਂ, ਮਹਿੰਗਾਈ ਬਹੁਤ ਹੋਈ ਹੈਗੀ ਆ। ਆਟੋ ਦੇ ਮੈਨੂਫੈਕਚਰਿੰਗ ਪਲਾਂਟਸ ਟੈਂਪਰੇਰੀ ਕਲੋਜ਼ ਹੋ ਰਹੇ ਆ, ਕਿਉਂਕਿ ਅਮਰੀਕਾ ਵਾਲਿਆਂ ਨੇ ਟੈਰਿਫ ਦੀ ਥ੍ਰੈਟ ਕੀਤੀ ਹੋਈ ਆ। ਸੋ ਖਾਸ ਕਰਕੇ ਵੈਸਟਰਨ ਕੈਨੇਡਾ 'ਚ ਟੋਰਾਂਟੋ ਵਾਲੀ ਸਾਈਡ ਤਾਂ ਬਹੁਤ ਸਾਰਾ ਜਿਹੜਾ ਬਿਜ਼ਨੈਸਸ ਆ ਉਹ ਆਟੋ ਪਾਰਟਸ ਨੂੰ ਲੈ ਕੇ ਆ, ਉਹਦੇ ਉੱਤੇ ਜਿਹੜਾ ਆ ਕਾਫੀ ਜ਼ਿਆਦਾ ਜਿਹੜਾ ਅਸਰ ਆ ਉਹ ਪੈਣ ਜਾ ਰਿਹਾ ਹੈ। ਬਿਲਕੁਲ ਜੀ। ਸੋ ਟਰੰਪ ਸਾਹਿਬ ਨੇ ਪਹਿਲਾਂ ਤਾਂ ਸਟੇਟਮੈਂਟਾਂ ਬਹੁਤ ਦਿੱਤੀਆਂ ਸੀਗੀਆਂ ਕਿ ਅਸੀਂ 51ਵੀਂ ਸਟੇਟ ਬਣਾਵਾਂਗੇ, ਪਰ ਸਿਆਣੇ ਕਹਿੰਦੇ ਵੀ ਹਰ ਮੁਲਕ ਦੀ ਸੋਵਰਨਟੀ ਤੇ ਹਰ ਬੰਦੇ ਦੀ ਡਿਗਨਿਟੀ ਤੇ ਆਪਾਂ ਨੂੰ ਰਿਸਪੈਕਟ ਜਿਹੜੀ ਉਹ ਕਰਨੀ ਚਾਹੀਦੀ ਹੈ। ਉਧਰ ਸਾਡੇ ਜਿਹੜੇ ਪੰਜਾਬ ਦੇ ਵਿੱਚ ਬੈਠੇ ਨੇ ਐਨਾਲਿਸਟ, ਉਹ ਕਹਿ ਰਿਹਾ ਵੀ ਟਰੰਪ ਨੇ ਕੈਨੇਡਾ ਨੂੰ ਰਲਾਉਣਾ ਹੀ ਤਾਂ ਕਿਉਂਕਿ ਉੱਥੇ ਪਾਣੀਆਂ ਦਾ ਰੌਲਾ ਹੁਣ ਪੰਜਾਬ ਤੇ ਹਰਿਆਣੇ ਦੇ ਵਿਚਾਲੇ, ਤੇ ਉਹ ਕਹਿੰਦੇ ਕਿ ਪਾਣੀ ਜਿਹੜਾ ਪੀਣ ਵਾਲਾ ਕੈਨੇਡਾ ਦੇ ਕੋਲੇ ਜ਼ਿਆਦਾ ਹੈ, ਇਸ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਟਰੰਪ ਨੇ ਉਹਨੂੰ ਨਾਲ ਹੀ ਰਲਾ ਲੈਣਾ। ਸੋ ਇਸ ਤਰ੍ਹਾਂ ਨਹੀਂ ਹੁੰਦਾ, ਦੇਸ਼ ਏਡੀ ਛੇਤੀ ਨਾਲ ਰਲਾਉਣੇ ਔਖੇ ਹੁੰਦੇ ਆ। ਹਰਜੋਤ ਸਿੰਘ ਜੀ, ਇੱਥੇ ਇੱਕ ਸ਼ਾਰਟ ਬ੍ਰੇਕ ਦੀ ਰੁਕਦੇ ਆ ਜੀ, ਜਲਦ ਬ੍ਰੇਕ ਤੋਂ ਬਾਅਦ ਇੱਕ ਬਹੁਤ ਟਰੱਕਿੰਗ ਸਕੂਲ ਦੇ ਨਾਲ ਇੰਪੋਰਟੈਂਟ ਖਬਰ ਆ ਵੀ ਕਿਸ ਤਰ੍ਹਾਂ ਇੱਕ ਸਿਆਟਲ ਦੇ ਵਿੱਚ ਇੱਕ ਸਕੂਲ ਪੈਸੇ ਦੇ ਕੇ ਲੋਕਾਂ ਨੂੰ ਲਾਇਸੈਂਸ ਦਵਾ ਰਿਹਾ ਸੀ, ਉਹਦੇ ਬਾਰੇ ਜਿਹੜੀ ਖਬਰ ਆ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਇੰਡੀਆ ਵਾਲਾ ਕੰਮ ਹੀ ਤੋਰੀ ਬੈਠਾ ਸੀ ਜੀ।
ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਅਗਲੀ ਖਬਰ ਵੱਲ ਚੱਲੀਏ ਤੇ ਕਹਿੰਦੇ ਵੀ ਵਾਸ਼ਿੰਗਟਨ ਤੇ ਓਰੀਗਨ ਸਟੇਟ ਦੇ ਵਿੱਚ ਦੋ ਜਿਹੜੀਆਂ ਸਟੇਟਾਂ ਆ, ਇੱਥੇ ਬਹੁਤ ਹੀ ਇੱਕ ਮਸ਼ਹੂਰ ਸਕਾਈਲਾਈਨ ਟਰੱਕਿੰਗ ਸਕੂਲ ਆ। ਇਸ ਸਕੂਲ ਨੇ ਕਹਿੰਦੇ ਵੀ ਜਿਹੜੇ ਇੰਡੀਪੈਂਡੈਂਟ ਟੈਸਟਰ ਹੁੰਦੇ ਆ, ਜਿਹੜੇ ਟੈਸਟ ਕਰਦੇ ਆ ਡਰਾਈਵਿੰਗ ਦੇ ਲਈ, ਉਹਨਾਂ ਨੂੰ UPS ਦੇ ਰਾਹੀਂ ਉਹ ਲਿਫਾਫਾ ਭੇਜ ਦਿੰਦੇ ਸੀ ਜਿਹਦੇ ਵਿੱਚ $520 ਹੁੰਦੇ ਸੀ ਜਾਂ $530 ਹੁੰਦੇ ਸੀ। ਉਹਦੇ ਉੱਤੇ ਸਟੂਡੈਂਟ ਦਾ ਨਾਂ ਤੇ ਸਟੂਡੈਂਟ ਦਾ ਡੇਟ ਆਫ ਬਰਥ ਲਿਖਿਆ ਹੁੰਦਾ ਸੀ। ਤੇ ਜਦੋਂ ਉਹ ਜਿਹੜਾ ਇੰਡੀਪੈਂਡੈਂਟ ਟੈਸਟਰ ਆ ਉਹਨੂੰ ਉਹ ਇਨਵੈਲਪ ਮਿਲ ਜਾਂਦਾ ਸੀ ਤੇ ਜਿਹੜਾ ਸਕਾਈਲਾਈਨ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਸਕੂਲ ਆ, ਉਹਦੇ ਜਿਹੜੇ ਸਟੂਡੈਂਟ ਟੈਸਟ ਦੇਣ ਲਈ ਜਾਂਦੇ ਸੀਗੇ ਤੇ ਉਹਨਾਂ ਨੂੰ ਕਹਿੰਦੇ ਵੀ ਬਿਨਾਂ ਟੈਸਟ ਤੋਂ ਵੀ ਜਿਹੜਾ ਪਾਸ ਕਰ ਦਿੱਤਾ ਜਾਂਦਾ ਸੀ। ਜਦੋਂ ਬਾਅਦ ਦੇ ਵਿੱਚ ਪਤਾ ਚੱਲਿਆ, ਇਨਵੈਸਟੀਗੇਸ਼ਨ ਹੋਈ ਤੇ ਉਹਨਾਂ ਨੇ ਕਾਫੀ ਸਾਰੇ ਲੋਕ ਜਿਹੜੇ ਲੱਭੇ ਜਿਹੜੇ ਅਨਕੁਆਲੀਫਾਈਡ ਡਰਾਈਵਰ ਸੀਗੇ, ਜਿਨ੍ਹਾਂ ਨੇ ਕਮਰਸ਼ੀਅਲ ਲਾਇਸੈਂਸ ਲਿਆ ਇਦਾਂ ਪੈਸੇ ਦੇ ਕੇ। ਤੇ ਬਾਅਦ ਦੇ ਵਿੱਚ ਉਹਨਾਂ ਨੂੰ ਜਦੋਂ ਟੈਸਟ ਕੀਤਾ ਗਿਆ, 80% ਜਿਹੜੇ ਡਰਾਈਵਰ ਸੀਗੇ ਉਹ ਫੇਲ ਹੋ ਗਏ। ਉਹ ਨਾ ਤਾਂ ਕਿਸੇ ਟੈਸਟ ਵਿੱਚ ਪਾਸ ਹੋਏ, ਨਾ ਜਿਹੜਾ ਡਰਾਈਵਿੰਗ ਟੈਸਟ ਜਾਂ ਰਿਟਨ ਟੈਸਟ ਹੈਗਾ। ਸੋ ਇਹ ਵਾਸ਼ਿੰਗਟਨ ਸਟੇਟ ਤੇ ਜਿਹੜੀ ਓਰੀਗਨ ਸਟੇਟ ਆ, ਦੋਨਾਂ ਸਟੇਟਾਂ ਦੇ ਵਿੱਚ ਇਹ ਵਾਪਰਿਆ। ਸੋ ਜੋ ਹੁਣ ਤੁਸੀਂ ਦੇਖੋ ਵੀ ਖਬਰ ਵੀ ਅਗਲਿਆਂ ਨੇ ਹੈਡਿੰਗ ਉਦਾਂ ਲਾਈ ਆ ਵੀ ਕੈਸ਼ ਸਟਫ ਇਨਵੈਲਪਸ ਹਾਊ ਅਨਕੁਆਲੀਫਾਈਡ ਟਰੱਕ ਡਰਾਈਵਰਸ ਹਿੱਟ PNW ਰੋਡਸ ਇਨ ਅਲੈਜਡ ਬ੍ਰਾਈਬਰੀ ਸਕੀਮ। ਸੋ ਹੁਣ ਪੈਸੇ ਦੇ ਕੇ ਬਿਨਾਂ ਟੈਸਟ ਹੋਇਆਂ ਤੇ ਕਮਰਸ਼ੀਅਲ ਲਾਇਸੈਂਸ ਦੇ ਦਿੱਤੇ ਤੇ ਉਹ ਬੰਦੇ ਜਿਹੜੇ ਆ ਉਹ ਟਰੱਕ ਚਲਾ ਰਹੇ ਆ ਤੇ ਆਮ ਲੋਕਾਂ ਦੀ ਜਿਹੜੀ ਸੇਫਟੀ ਆ ਉਹ ਹੁਣ ਤੁਸੀਂ ਦੇਖੋ ਵੀ ਕੀ ਹੋਊਗੀ। ਬਹੁਤ ਸਾਰੇ ਲੋਕ ਔਖੇ ਵੀ ਹੋਏ ਆ ਵੀ ਦੇਖੋ ਜੀ, ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕਰਤਾ ਵੀ ਇੰਗਲਿਸ਼ ਆਣੀ ਚਾਹੀਦੀ ਹੈਗੀ ਆ। ਸੋ ਇਹੀ ਕਾਰਨ ਆ ਵੀ ਇੰਨੇ ਜ਼ਿਆਦਾ ਜਿਹੜੇ ਐਕਸੀਡੈਂਟ ਹੁੰਦੇ ਆ ਟਰੱਕਿੰਗ ਦੇ ਵਿੱਚ, ਇੰਨੀ ਜ਼ਿਆਦਾ ਲੋਕਾਂ ਦੀ ਇੰਸ਼ੋਰੈਂਸ ਆ ਵਧੀਆਂ ਪਿਛਲੇ ਸਾਲਾਂ 'ਚ, 10-15 ਸਾਲਾਂ 'ਚ। ਤੇ ਕਿਸ ਤਰ੍ਹਾਂ ਕਾਰ ਦਾ ਜਿਹੜਾ ਲਾਇਸੈਂਸ ਆ ਉਹ ਵੀ ਜਿੱਦਾਂ ਏਦਾਂ ਨਹੀਂ ਮਿਲਦਾ ਹੈਗਾ ਜਿੱਦਾਂ ਪੈਸੇ ਦੇ ਕੇ ਤੁਸੀਂ 80,000 ਪਾਉਂਡ ਦੀ ਜਿਹੜੀ ਵਹੀਕਲ ਆ, ਕਮਰਸ਼ੀਅਲ ਵਹੀਕਲਸ, ਉਹਨਾਂ ਨੇ ਬਿਨਾਂ ਟੈਸਟ ਦਿੱਤੇ ਆ ਤੁਸੀਂ ਜਿਹੜਾ ਆ ਲਾਇਸੈਂਸ ਲੈ ਲਿਆ ਤੇ ਉਹ ਓਰੀਗਨ ਤੇ ਵਾਸ਼ਿੰਗਟਨ ਦੀਆਂ ਸਟੇਟਸ ਦੇ ਜਿਹੜੀਆਂ ਸੜਕਾਂ ਆ ਉੱਥੇ ਚਲਾ ਰਹੇ ਹੈਗੇ ਆ। ਕਹਿੰਦੇ 100 ਤੋਂ ਵੱਧ ਜਿਹੜੇ ਕ੍ਰੈਸ਼ ਆ ਉਹ ਹਰ ਸਾਲ ਹੁੰਦੇ ਆ, ਜਿਨ੍ਹਾਂ ਦੇ ਵਿੱਚ ਉਹ ਡਰਾਈਵਰਸ ਆ ਜਿਨ੍ਹਾਂ ਨੂੰ ਨੌਲੇਜ ਹੀ ਨਹੀਂ ਹੁੰਦਾ, ਨੈਸੈਸਰੀ ਜਿਹੜਾ ਨੌਲੇਜ ਚਾਹੀਦਾ ਹੈਗਾ ਟਰੱਕਿੰਗ ਦੇ ਲਈ ਬਿਹਾਈਂਡ ਦਾ ਵੀਲ। ਤੇ ਜਦੋਂ ਉਹਨਾਂ ਨੂੰ ਲਾਇਸੈਂਸ ਮਿਲ ਜਾਂਦਾ ਆ ਤੇ ਚੁੱਪ ਕਰਕੇ ਉਹ ਜਿਹੜਾ ਹੈ ਟਰੱਕ ਦੇ ਉੱਤੇ ਚੜ ਜਾਂਦੇ ਹੈਗੇ ਆ। ਵਾਸ਼ਿੰਗਟਨ ਡਿਪਾਰਟਮੈਂਟ ਆਫ ਲਾਇਸੈਂਸਿੰਗ ਨੇ ਜਿਹੜੇ ਇੰਡੀਪੈਂਡੈਂਟ ਟੈਸਟਰ ਸੀ, ਜਿਹਦਾ ਨਾਮ ਉਹਨਾਂ ਨੇ ਜੇਸਨ ਹਡਸਨ ਕਰਕੇ ਦੱਸਿਆ ਆ, ਉਹਦਾ ਜਿਹੜਾ ਕੰਟਰੈਕਟ ਸੀ ਉਹ ਵੀ ਉਹਨਾਂ ਨੇ ਕੈਂਸਲ ਕਰ ਦਿੱਤਾ। ਤੇ ਜਿਹੜਾ ਸਕੂਲ ਆ ਉਹਦਾ ਤਾਂ ਨਹੀਂ ਪਤਾ ਲੱਗਿਆ ਵੀ ਕੀ ਆ। 110 ਦੇ ਕਰੀਬ ਜਿਹੜੇ ਡਰਾਈਵਰ ਸੀਗੇ, ਜਿਹੜੇ ਇਸ ਟੈਸਟਰ ਨੇ ਜਿਹੜਾ ਟੈਸਟ ਲੈਣ ਵਾਲਾ ਸੀ, ਜਿਹਦੇ ਵਿੱਚੋਂ 102 ਸਕਾਈਲਾਈਨ ਜਿਹੜਾ ਟਰੱਕ ਡਰਾਈਵਿੰਗ ਸਕੂਲ ਆ ਉੱਥੇ ਦੇ ਸੀਗੇ, ਉਹਨਾਂ ਦੇ ਲਾਇਸੈਂਸ ਜਿਹੜੇ ਆ ਸਸਪੈਂਡ ਕੀਤੇ ਹੈਗੇ ਆ। ਤੇ ਉਹਨਾਂ ਜੋ ਜਦੋਂ ਉਹਨਾਂ ਨੂੰ ਕਿਹਾ ਵੀ ਦੁਬਾਰਾ ਕੀ ਜੇ ਹੁਣ ਤੁਸੀਂ ਲਾਇਸੈਂਸ ਲੈਣਾ ਆ ਤੇ ਤੁਹਾਨੂੰ ਟੈਸਟ ਦੇਣਾ ਪਊਗਾ, 80% ਜਿਹੜੇ ਉਹ ਫੇਲ ਹੋ ਗਏ ਨੈਚੁਰਲੀ, ਕਿਉਂਕਿ ਉਹਦਾ $520 ਜਾਂ $530 ਦੇ ਕੇ ਜਿਹੜਾ ਉਹਨੇ ਟੈਸਟ ਲਿਆ ਸੀ। ਸਕਾਈਲਾਈਨ ਜਿਹੜਾ ਸਕੂਲ ਆ ਕਹਿੰਦੇ ਵੀ $3,500 ਤੋਂ ਲੈ ਕੇ $4,000 ਤੱਕ ਉਹਨਾਂ ਦੀ ਟਿਊਸ਼ਨ ਆ। ਸੋ ਉਹ ਕੋਈ ਪੰਜਾਬੀਆਂ ਦਾ ਸਕੂਲ ਨਹੀਂ ਹੈਗਾ, ਇਹ ਵੀ ਮੈਂ ਤੁਹਾਨੂੰ ਦੱਸਦਾ। ਸੋ ਬਹੁਤ ਸਾਰੇ ਜਿਹੜੇ ਉਹਨਾਂ ਦੇ ਜਿਹੜੇ ਸਟੂਡੈਂਟ ਸੀ ਉਹ ਇੰਗਲਿਸ਼, ਰਸ਼ੀਅਨ, ਯੂਕਰੇਨੀਅਨ, ਟਰਕਿਸ਼ ਤੇ ਸਪੈਨਿਸ਼ ਮੂਲ ਦੇ ਸੀਗੇ। ਤੇ ਵਾਸ਼ਿੰਗਟਨ ਸਟੇਟ ਦੇ ਵਿੱਚ ਕਹਿੰਦੇ ਵੀ 92,000 ਦੇ ਕਰੀਬ ਜਿਹੜੇ ਕਮਰਸ਼ੀਅਲ ਲਾਇਸੈਂਸ ਹੈਗੇ ਆ। ਜੀ, ਆਪਣਾ ਖਬਰਾਂ ਦਾ ਸਮਾਂ ਹਰਜੋਤ ਸਿੰਘ ਜੀ ਸਮਾਪਤੀ ਵਾਲਾ, ਪਰ ਜਾਂਦੇ ਜਾਂਦੇ 1 ਮਿੰਟ ਦੇ ਵਿੱਚ ਹੀ ਆਪਾਂ ਜਿਹੜਾ ਇੱਕ ਅਵਤਾਰ ਸਿੰਘ ਜੀ ਜਿਹੜੇ ਕਿ ਇੱਕ ਪੱਤਰਕਾਰ ਨੇ ਤੇ ਲੇਖਕ ਵੀ ਨੇ, ਉਹਨਾਂ ਦੀ ਜਿਹੜੀ ਕਿਤਾਬ ਆ ਉਹਨਾਂ ਦੇ ਬਾਰੇ ਜ਼ਰੂਰ ਆਪਾਂ ਜਿਹੜੀ ਅਪੀਲ ਆ ਉਹ ਪੰਜਾਬੀ ਡੀਐਸਏ ਦੇ ਦਰਸ਼ਕਾਂ ਤੇ ਸਰੋਤਿਆਂ ਨੂੰ ਕਰਨੀ ਚਾਹਾਂਗੇ। ਅਵਤਾਰ ਸਿੰਘ ਦੀ ਕਿਤਾਬ ਸਿੱਖ ਕੌਮਵਾਦ ਦਾ ਸੰਕਲਪ ਪੰਜਾਬੀ ਡੀਐਸਏ ਦੀ ਸਕਰੀਨ ਦੇ ਉੱਤੇ ਵੀ ਤੁਸੀਂ ਇਸ ਟਾਈਮ ਦੇਖ ਸਕਦੇ ਹੋ ਕਿ ਇਹ ਉਹਨਾਂ ਦੀ ਕਿਤਾਬ ਆ ਜਿਹੜੀ ਕਿ ਹੁਣੇ ਤੁਸੀਂ ਪੰਜਾਬੀ ਡੀਐਸਏ ਦੇ ਉੱਤੋਂ ਹਾਸਲ ਕਰ ਸਕਦੇ ਹੋ। ਨਾ ਹਮ ਹਿੰਦੂ ਨਾ ਮੁਸਲਮਾਨ, ਬੜੀ ਡਿਟੇਲ ਦੇ ਨਾਲ ਉਹਨਾਂ ਨੇ ਦੁਨੀਆ ਭਰ ਦੇ ਜਿਹੜੇ ਕੌਮਵਾਦ ਉੱਤੇ ਲਿਖਦੇ ਫਿਲਾਸਫਰ ਨੇ
ਦੁਨੀਆ ਭਰ ਦੇ ਜਿਹੜੇ ਇਤਿਹਾਸਕਾਰ ਨੇ, ਜਿਵੇਂ ਆਪਾਂ ਐਂਥਨੀ ਡੀ ਦਾ ਜ਼ਿਕਰ ਕੀਤਾ ਸੀਗਾ, ਸੋ ਉਹਨਾਂ ਨੇ ਇਸ ਗੱਲ ਦੇ ਉੱਤੇ ਬੜਾ ਜ਼ੋਰ ਦਿੱਤਾ ਕਿ ਕੌਮਵਾਦ ਕੀ ਹੈ, ਇਹਨੂੰ ਸਮਝਣਾ ਕਿਵੇਂ ਆ, ਤੇ ਉਸ ਤੋਂ ਬਾਅਦ ਕਿਵੇਂ ਕੌਮਵਾਦ ਜਿਹੜਾ ਉਹ ਸਿਆਸੀ ਪਰਿਵਾਰਾਂ ਦੇ ਧੱਕੇ ਚੜਿਆ ਤੇ ਉਹਨਾਂ ਨੇ ਫਿਰ ਆਪਣੇ ਤਰੀਕੇ ਦੇ ਨਾਲ ਨਿੱਜੀ ਹਿੱਤਾਂ ਦੇ ਲਈ ਇਹਨੂੰ ਵਰਤਿਆ। ਸ਼ੁਰੂ ਤੋਂ ਲੈ ਕੇ ਉਹ ਦੁਨੀਆ ਭਰ ਦੇ ਵਿੱਚ ਯੂਰਪ ਦੇ ਇਤਿਹਾਸ, ਕੌਮਾਂ ਦੇ ਇਤਿਹਾਸ, ਹੋਰ ਦੁਨੀਆ ਭਰ ਦੇ ਇਤਿਹਾਸ ਦੇ ਵਿੱਚ ਉਹਨਾਂ ਨੇ ਫਿਰ ਆ ਕੇ ਇਹ ਗੱਲ ਜਿਹੜੀ ਆ ਪੰਜਾਬ ਦੀ ਸਿੱਖ ਕੌਮ ਤੇ ਅਕਾਲੀ ਦਲ ਤੇ ਉੱਥੋਂ ਦੀਆਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਨੇ ਉਹਨਾਂ ਦੇ ਕੰਮਕਾਰ ਦੇ ਤਰੀਕੇ ਤੇ ਨਾਲ ਜਿਹੜਾ ਹਿੰਦੂਤਵੀ ਤਾਕਤਾਂ ਜਿਸ ਤਰੀਕੇ ਦੇ ਨਾਲ ਉੱਥੇ ਮਿਨੋਰਟੀਜ਼ ਨੂੰ ਆਪਣੇ ਵਿੱਚ ਜਜ਼ਬ ਕਰਨਾ ਚਾਹੁੰਦੀਆਂ ਨੇ, ਉਹਨਾਂ ਨੂੰ ਬੜੀ ਬਖੂਬੀ ਬਿਆਨ ਕੀਤਾ। ਪੰਜਾਬੀ ਡੀਐਸਏ ਤੋਂ ਤੁਸੀਂ ਇਹ ਕਿਤਾਬ ਹਾਸਲ ਕਰ ਸਕਦੇ ਹੋ 408 272 5200 ਨੰਬਰ ਤੇ ਗੱਲਬਾਤ ਕਰਕੇ। ਸੋ ਬਿਲਕੁਲ ਦੋਨੋਂ ਸਟੂਡੀਓ ਚ ਹੈਗੇ ਆ, ਸਾਡੇ ਸੈਨੋਜ਼ੇ ਵਾਲੇ ਸਟੂਡੀਓ ਚ ਵੀ ਆ ਤੇ ਫ੍ਰਿਜ਼ਨ ਵਾਲੇ ਚ ਵੀ ਆ। ਅਵਤਾਰ ਸਿੰਘ ਉਹਨਾਂ ਨੂੰ ਤੁਸੀਂ ਸੁਣਦੇ ਆ, ਹਰ ਹਫਤੇ ਉਹ ਇੱਕ ਸ਼ੋਅ ਸਾਡੇ ਲੈ ਕੇ ਹਾਜ਼ਰ ਹੁੰਦੇ ਆ ਤੇ ਗਲੋਬਲ ਪੋਲਿਟਿਕਸ ਦੇ ਉੱਤੇ ਦੁਨੀਆ ਚ ਕੀ ਕੁਝ ਵਾਪਰਿਆ ਉਹਨਾਂ ਦੀ ਬਹੁਤ ਲੰਮੀ ਪਕੜ ਆ। 30 ਸਾਲਾਂ ਤੋਂ ਵੱਧ ਆ ਉਹਨਾਂ ਦਾ ਜਿਹੜਾ ਜ਼ਿੰਦਗੀ ਦਾ ਸਮਾਂ ਜਿਹੜਾ ਆ ਇਸ ਪਾਸੇ ਜਰਨਲਿਜ਼ਮ ਦੇ ਪਾਸੇ ਲੱਗਾ ਹੋਇਆ ਆ ਤੇ ਤੁਸੀਂ ਉਹਨਾਂ ਨੂੰ ਸੁਣਦੇ ਆ ਤੇ ਉਹਨਾਂ ਦਾ ਸ਼ੋਅ ਬਹੁਤ ਲੋਕ ਜਿਹੜੇ ਸਾਡੇ ਸਰੋਤੇ ਆ ਪਸੰਦ ਕਰਦੇ ਆ। ਸੋ ਪਹਿਲੀ ਬੁੱਕ ਆਈ ਆ ਸਿੱਖ ਨੈਸ਼ਨਲਿਜ਼ਮ ਦੇ ਉੱਤੇ, ਸਿੱਖ ਕੌਮਵਾਦ ਦੇ ਉੱਤੇ, ਜੇ ਕਿਸੇ ਨੇ ਲਿਖੀ ਆ, ਬਹੁਤ ਹੀ ਵਧੀਆ ਰੈਫਰੈਂਸ ਦਿੱਤੇ ਆ, ਹਰ ਇੱਕ ਨੂੰ ਪੜ੍ਹਨੀ ਚਾਹੀਦੀ ਆ ਜਿਹੜੇ ਸਿੱਖ ਹੈਗੇ ਆ। ਸੋ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਸਟੂਡੀਓ 'ਚ ਪ੍ਰਾਪਤ ਕਰ ਸਕਦੇ ਆ ਜਾਂ ਤੁਸੀਂ ਕਾਲ ਕਰ ਸਕਦੇ ਆ 408 722 7698 ਦੇ ਉੱਤੇ। ਜੀ ਬਿਲਕੁਲ, ਸਿੱਖਾਂ ਨਾਲ ਕਿ ਮੈਨੂੰ ਲੱਗਦਾ ਕਿ ਪੰਜਾਬੀਆਂ ਨੂੰ ਵੀ ਪੜ੍ਹਨੀ ਚਾਹੀਦੀ, ਹਰ ਉਸ ਬੰਦੇ ਨੂੰ ਪੜ੍ਹਨੀ ਚਾਹੀਦੀ ਜਿਹੜਾ ਆਪਦੀ ਕੌਮ ਦੇ ਨਾਲ ਜੁੜਿਆ ਹੋਇਆ। ਸਿੱਖ ਕੌਮਵਾਦ ਬਾਰੇ ਜ਼ਰੂਰ ਉਹਨਾਂ ਦੇ ਸੰਕਲਪ ਦਾ ਜ਼ਿਕਰ ਹੈ ਇਸ ਗੱਲ ਦੇ ਵਿੱਚ, ਇਸ ਕਿਤਾਬ ਦੇ ਵਿੱਚ, ਪਰ ਕੌਮਾਂ ਨੂੰ ਸਮਝਣ ਦੇ ਲਈ, ਕੌਮਾਂ ਚੱਲਦੀਆਂ ਕਿਵੇਂ ਨੇ, ਕੌਮਾਂ ਬਿਹੇਵ ਕਿਵੇਂ ਕਰਦੀਆਂ ਨੇ, ਕੌਮਾਂ ਨੂੰ ਕਿਹੜੇ ਪਾਸੇ ਧੱਕੇ ਪੈਂਦੇ ਨੇ, ਕਿਵੇਂ ਖੱਜਲ ਖੁਆਰ ਹੁੰਦੇ ਨੇ, ਸਾਰਾ ਕੁਛ ਇਹਦੇ ਵਿੱਚ ਬੜੀ ਡਿਟੇਲ ਦੇ ਵਿੱਚ ਉਹਨਾਂ ਨੇ ਲਿਖੀ ਹੈ, ਬੜੀ ਰਿਸਰਚ ਕਰਕੇ। ਸੋ ਆਪਣਾ ਜਿਹੜਾ ਸਮਾਂ ਉਹ ਹਰਜੋਤ ਸਿੰਘ ਜੀ ਇਜਾਜ਼ਤ ਨਹੀਂ ਦਿੰਦਾ, ਇੱਥੇ ਆਪਾਂ ਸਰੋਤਿਆਂ ਤੋਂ ਲੈਂਦੇ ਹਾਂ ਇਜਾਜ਼ਤ ਤੇ ਪੰਜਾਬੀ ਡੀਐਸਏ ਤੇ ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਮਸੂਦ ਮੱਲੀ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।